ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 28 ਸਤੰਬਰ 2023 12 ਅੱਸੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 468 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਖੇਤੀ ਵਿਗਿਆਨੀ ਦੇ ਵਿਛੋੜੇ ਤੋਂ। ਸਵਾਮੀਨਾਥਨ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਪਦਮ ਸਨਮਾਨ ਤਾਂ ਦਿੱਤੇ ਪਰ ਉਹਨਾਂ ਦੀ ਸਲਾਹ ਕੋਈ ਨਹੀਂ ਮੰਨੀ ਜੀ। ਪ੍ਰਵੀਨ ਜੀ, ਖੇਤੀ ਮਾਹਰ ਨੇ ਡਾਕਟਰ ਦਵਿੰਦਰ ਸ਼ਰਮਾ ਜੀ। ਡਾਕਟਰ ਦਵਿੰਦਰ ਸ਼ਰਮਾ ਹੋਰੀ ਕਹਿੰਦੇ ਕਿ ਦੇਸ਼ ਦੇ ਵਿੱਚ ਚੰਗੇ ਬੀਜ ਪੈਦਾ ਕਰਨ ਲਈ ਨਾ ਯਾਦ ਕਰੋ ਸਵਾਮੀਨਾਥਨ। ਸਵਾਮੀਨਾਥਨ ਨੂੰ ਯਾਦ ਕਰੋ ਕਿ ਉਹਨਾਂ ਨੇ ਦੇਸ਼ ਭਰ ਦਾ ਢਿੱਡ ਭਰਿਆ। ਜੀ ਜੀ। ਉਹ ਕਿੰਨੇ ਮਹਾਨ ਸਨ ਕਹਿੰਦੇ। ਸੋ ਦੂਸਰੇ ਪਾਸੇ ਜਦੋਂ ਮੈਂ ਸਵਾਮੀਨਾਥਨ ਹੋਰਾਂ ਦੇ ਜੀਵਨ ਤੇ ਝਾਤ ਮਾਰਦਾ ਤਾਂ ਕਹਿੰਦੇ ਕਿ ਬੰਗਾਲ ਦੇ ਵਿੱਚ ਕਾਲ ਪਿਆ ਹੋਇਆ ਸੀਗਾ, ਭੁੱਖਮਰੀ ਪਈ ਹੋਈ ਸੀ, ਬਿਮਾਰੀ ਫੈਲੀ ਹੋਈ ਸੀ ਤੇ ਸਵਾਮੀਨਾਥਨ ਉਹਨਾਂ ਦਿਨਾਂ 'ਚ ਕਾਲਜ ਪੜ੍ਹਦੇ ਸੀ। ਕਾਲਜ 'ਚ ਡਿਬੇਟ ਹੋਈ ਤੇ ਇਹਨਾਂ ਨੇ ਡਿਬੇਟ ਦੇ ਵਿੱਚ ਤਰਕ ਰੱਖਿਆ। ਕਹਿੰਦੇ ਕਿ ਇਹਨਾਂ ਨੇ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਉੱਥੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਵਿੱਚ ਕੋਈ ਕਦੇ ਭੁੱਖਾ ਨਾ ਸੋਵੇ ਜੀ। ਇਹਦਾ ਮਤਲਬ ਉਹ ਧਾਰਨਾ ਕਿਤੇ ਨਾ ਕਿਤੇ ਅੰਦਰ ਪਈ ਸੀ। ਪਿਤਾ ਡਾਕਟਰ ਨੇ ਜੀ ਤੇ ਉਹ ਚਾਹੁੰਦੇ ਨੇ ਕਿ ਮੇਰਾ ਮੁੰਡਾ ਸਵਾਮੀਨਾਥਨ ਡਾਕਟਰੀ ਖਿੱਤੇ 'ਚ ਆਵੇ ਜਾਂ ਅਫਸਰ ਅਧਿਕਾਰੀ ਬਣੇ, ਪਰ ਮੈਡੀਕਲ ਖੇਤਰ ਛੱਡ ਕੇ ਸਵਾਮੀਨਾਥਨ ਨੇ ਕਿਸਾਨੀ ਨੂੰ ਚੁਣਿਆ। ਪਰ ਇਹੀ ਨੀਗਾ, ਇਹਦੇ ਬਾਵਜੂਦ ਪਰਿਵਾਰਕ ਦਬਾਅ ਜਿਵੇਂ ਜਵਾਕਾਂ ਤੇ ਹੁੰਦੇ ਨੇ, ਸ਼ਾਇਦ ਉਹ ਦਬਾਅ ਵੀ ਕੰਮ ਕਰਦਾ ਰਿਹਾ ਕਿ ਉਹਨਾਂ ਨੇ ਬਕਾਇਦਾ ਸਿਵਲ ਦੀ ਪ੍ਰੀਖਿਆ ਪਾਸ ਕਰ ਲਈ ਸੀ। ਸਿਵਲ ਦੀ ਪ੍ਰੀਖਿਆ ਪਾਸ ਕਰਕੇ ਪੁਲਿਸ ਲਾਈਨ 'ਚ ਨੌਕਰੀ ਹਾਸਲ ਕਰ ਲਈ ਸੀ ਬਤੌਰ ਅਧਿਕਾਰੀ, ਪਰ ਫਿਰ ਵੀ ਉਹ ਸਾਰਾ ਕੁਝ ਛੱਡ ਕੇ ਕਿਸਾਨੀ ਦੇ ਲੇਖੇ ਲਾਦਾ ਜੀ। ਸੋ ਮੈਂ ਉਹਨਾਂ ਦੀਆਂ ਦੋ ਟਿੱਪਣੀਆਂ ਤੋਂ ਬਹੁਤ ਹਮੇਸ਼ਾ ਪ੍ਰਭਾਵਿਤ ਰਿਹਾ। ਉਹ ਦੋ ਸਤਰਾਂ ਦੀਆਂ ਉਹਨਾਂ ਦੀਆਂ ਟਿੱਪਣੀਆਂ ਮੈਨੂੰ ਹਮੇਸ਼ਾ ਮਤਲਬ ਪ੍ਰਭਾਵਿਤ ਕਰਦੀਆਂ ਜਦੋਂ ਸਵਾਮੀਨਾਥਨ ਬਾਰੇ ਪੜ੍ਹਿਆ ਜਾਣਿਆ, ਖਾਸ ਕਰ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਦੇ ਕਾਫੀ ਕੁਛ ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ ਮੈਨੂੰ। ਸੋ ਉਹ ਅਕਸਰ ਕਹਿੰਦੇ ਹੁੰਦੇ, ਕਹਿੰਦੇ ਤੁਸੀਂ ਛੋਟੇ ਕਿਸਾਨ ਦਾ ਭਲਾ ਕਰ ਦਿਓ, ਬਸ ਸਾਰੇ ਕਿਸਾਨਾਂ ਦਾ ਭਲਾ ਆਪੇ ਹੋ ਜਾਣਾ। ਕਹਿੰਦੇ ਜੀ ਬੜਾ ਕਮਾਲ ਦਾ ਤਰਕ ਸੀ। ਉਹ ਕਹਿੰਦੇ ਸਭ ਤੋਂ ਛੋਟੇ ਕਿਸਾਨ ਨੇ ਜਿਹੜੇ, ਤੁਸੀਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੁਛ ਕਰ ਦਿਓ ਤੇ ਬਾਕੀ ਸਾਰੇ ਕਿਸਾਨਾਂ ਦਾ ਭਲਾ ਹੋ ਜਾਣਾ ਜੀ। ਇਸੇ ਤਰ੍ਹਾਂ ਉਹ ਗੱਲ ਕਰਦੇ ਹੁੰਦੇ, ਕਹਿੰਦੇ ਪਰਿਵਾਰ ਦੀ ਕਿਸੇ ਇੱਕ ਔਰਤ ਦੇ ਲਈ ਤੁਸੀਂ ਕੁਛ ਚੰਗਾ ਕਰ ਦਿਓ ਤੇ ਕਹਿੰਦੇ ਸਾਰੇ ਪਰਿਵਾਰ ਦੀ ਆਪੇ ਭਲਾਈ ਹੋ ਜਾਣੀ, ਸਾਰੇ ਪਰਿਵਾਰ ਦਾ ਫਾਇਦਾ ਕਹਿੰਦੇ ਆਪੇ ਹੋ ਜਾਣਾ। ਸੋ ਇਹ ਹਵਾਲੇ ਮਤਲਬ ਬੜੇ ਸੂਖਮ ਭਾਵ। ਸੋ ਇਸੇ ਵਰਤਾਰੇ ਦੇ ਵਿੱਚੋਂ ਉਹਨਾਂ ਨੂੰ ਮਾਣ ਤਾਣ ਸਨਮਾਨ ਇਹਨਾਂ ਖੇਤੀ ਦੇ ਹਵਾਲੇ ਨਾਲ। ਅਸਲ 'ਚ ਇੱਕ ਉਹ ਦੌਰ ਸੀ ਜਦੋਂ ਭਾਰਤ ਢਿੱਡ ਭਰਨ ਦੇ ਮਾਮਲੇ 'ਚ ਆਤਮ ਨਿਰਭਰ ਨਹੀਂ ਸੀ। ਹਾਂਜੀ, ਬਿਲਕੁਲ ਸੀ। ਵਿਦੇਸ਼ਾਂ ਤੋਂ ਲਾਲ ਕਣਕ ਲਿਆ ਕੇ, ਉਹ ਜਿਹੋ ਜਿਹੀ ਕਣਕ ਹੁੰਦੀ ਸੀ ਸਾਰਿਆਂ ਨੂੰ ਪਤਾ ਹੈ, ਉਹ ਖਾਣ ਦੀ ਲਈ ਮਜਬੂਰ ਹੋਣ ਵਾਲਾ ਮੁਲਕ ਤੇ ਉਸ ਮੁਲਕ ਦੇ ਵਿੱਚੋਂ ਇੱਕ ਸਧਾਰਨ ਪਰਿਵਾਰ 'ਚੋਂ ਸਵਾਮੀਨਾਥਨ ਉੱਠਦਾ ਹੈ ਤੇ ਉਹ ਆਪਣੇ ਹਵਾਲੇ ਨਾਲ ਤਰਕ ਪੈਦਾ ਕਰਕੇ, ਵਿਤਰਕ ਪੈਦਾ ਕਰਕੇ, ਆਪਣੀਆਂ ਧਾਰਨਾਵਾਂ ਪੈਦਾ ਕਰਕੇ ਬੀਜ ਦੇ ਮਾਮਲੇ 'ਚ ਕੰਮ ਕਰਦਾ ਜੀ। ਤੇ ਇੱਕ ਉਹ ਬੀਜ ਜਿਹਦੇ ਨਾਲ ਉਤਪਾਦਨ ਵੱਧ ਸਕੇ। ਉਹ ਕਹਿੰਦੇ ਖੇਤੀ ਨੂੰ ਵੀ ਵਿਗਿਆਨਕ ਤਰੀਕੇ ਨਾਲ ਕਰਨ ਦੀ ਲੋੜ। ਸੋ ਵਿਗਿਆਨਕ ਤਰੀਕਾ ਅਪਣਾਉਣ ਦੇ ਲਈ ਸਾਹਮਣੇ ਆਉਂਦੇ ਨੇ ਤੇ ਉਸ ਦਾ ਨਤੀਜਾ ਸੀ ਕਿ 25 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਕਰਤਾ ਜੀ। ਇਹ ਉਹਨਾਂ ਦੀ ਰਿਪੋਰਟ, ਉਹਨਾਂ ਦੇ
ਆਧਾਰਿਤ ਕੀਤੇ ਕੰਮ, ਉਹਨਾਂ ਦੀ ਟੀਮ ਦਾ ਤੇ ਉਹਨਾਂ ਦੇ ਬੀਜ ਦਾ। ਲਾ ਲਓ ਮੇਰੇ ਮੂਹਰੇ ਕੁਝ ਚੀਜ਼ਾਂ ਪਈਆਂ ਨੇ। ਉਹ ਕਹਿੰਦੇ ਕਿ 1947 ਦੇ ਵਿੱਚ ਭਾਰਤ 'ਚ ਕਣਕ ਦਾ ਉਤਪਾਦਨ 60 ਲੱਖ ਟਨ ਸੀ। ਆਜ਼ਾਦੀ ਤੋਂ ਬਾਅਦ ਭਾਰਤ ਕਣਕ ਉਤਪਾਦਨ ਦੇ ਮਾਮਲੇ 'ਚ 60 ਲੱਖ ਟਨ ਸਾਲਾਨਾ ਸਾਡਾ ਉਤਪਾਦਨ ਸੀ। 1947 ਦੀ ਗੱਲ ਹੈ ਜੀ। ਤੇ ਸਵਾਮੀਨਾਥਨ ਦੀ ਰਿਪੋਰਟ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਉਹਨਾਂ ਦੀ ਉਹ ਕਾਰਜਸ਼ੈਲੀ ਤੋਂ ਬਾਅਦ, ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਹਨੂੰ ਦੁੱਗਣਾ ਤਿੱਗਣਾ ਕਰੂੰਗਾ, ਉਹ ਹਵਾਲਾ ਆਉਂਦਾ 1962 ਤੱਕ ਆਉਂਦਿਆਂ 1 ਕਰੋੜ ਟਨ ਹੋ ਜਾਂਦਾ। ਜਿਹੜਾ 60 ਲੱਖ ਟਨ ਸੀ 1 ਕਰੋੜ ਟਨ ਨੂੰ ਪਹੁੰਚਦਾ, ਤੇ 1968 ਤੱਕ ਜਾਂਦੇ 170 ਕਰੋੜ ਟਨ ਹੋ ਜਾਂਦਾ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਤੇਜ਼ੀ ਨਾਲ ਵਾਧਾ ਕੀਤਾ ਜੀ। ਹਾਂ, ਕਣਕ ਹੋਵੇ, ਝੋਨਾ ਹੋਵੇ, ਹੈ ਨਾ, ਉਹਨੂੰ ਵਿਗਿਆਨਕ ਤਰੀਕੇ ਨਾਲ ਕਰਨ ਦੇ ਲਈ 25 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ 'ਚ ਜਿਹੜਾ ਯੋਗਦਾਨ ਪਾਇਆ, ਉਹਨਾਂ ਦੀ ਇਸ ਯੋਗਦਾਨ ਸਦਕਾ, ਹੈ ਨਾ, ਉਹਨਾਂ ਦੇ ਖੇਤੀ ਦੇ ਵਿੱਚ ਚੰਗੇ ਬੀਜ ਲਿਆਉਣ ਸਦਕਾ, ਉਹਨਾਂ ਦੀ ਤਨਦੇਹੀ ਸਦਕਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜੀ। ਜਿਵੇਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ 1967 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਪ੍ਰਵੀਨ ਜੀ, ਤੇ 1972 ਦੇ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਮਿਲਿਆ, 1999 ਦੇ ਵਿੱਚ ਪਦਮ ਵਿਭੂਸ਼ਣ ਮਿਲਿਆ ਜੀ। ਪਦਮ ਸਨਮਾਨ ਤਾਂ ਮਿਲੇ ਉਹਨਾਂ ਨੂੰ, ਹਾਂਜੀ, ਪਰ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਮਾਣ ਨਹੀਂ ਮਿਲਿਆ, ਉਹਨਾਂ ਦੀਆਂ ਰਿਪੋਰਟਾਂ ਨੂੰ ਮਾਣ ਤਾਣ ਨਹੀਂ ਮਿਲਿਆ। ਉਹਨਾਂ ਦੀਆਂ ਰਿਪੋਰਟਾਂ ਨੂੰ ਸਰਕਾਰ ਲਾਗੂ ਕਰਨ ਤੋਂ ਭੱਜ ਰਹੀ ਹੈ ਅੱਜ ਦੀ ਤਰੀਕ 'ਚ ਵੀ। ਤੁਸੀਂ ਗੌਰ ਕਰਿਓ, ਕੋਈ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਹੋਵੇ, ਕੋਈ ਕਿਸਾਨ ਹਿਤੈਸ਼ੀ ਹੋਵੇ, ਸਵਾਮੀਨਾਥਨ ਦੇ ਜ਼ਿਕਰ ਕਰੇ ਬਿਨਾਂ ਨਹੀਂ ਰਹਿ ਸਕਦਾ। ਸਰਕਾਰਾਂ ਵੀ ਬੜਾ ਮਤਲਬ ਆਪਣੇ ਚੋਣ ਮੈਨੀਫੈਸਟੋ ਸ਼ਾਮਲ ਕਰਦੀਆਂ ਰਹੀਆਂ ਨੇ ਸਰਕਾਰਾਂ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੇ ਝੂਠ ਮੂਠੇ ਵੀ ਡਰਾਮਾ ਕਰਦੀਆਂ ਨੇ ਕਿ ਰਿਪੋਰਟ ਲਾਗੂ ਹੋ ਗਈ। ਹਾਂਜੀ ਹਾਂਜੀ, ਬਿਲਕੁਲ। ਇਹਦਾ ਮਤਲਬ ਰਿਪੋਰਟ ਦੇ ਵਿੱਚ ਕਿੰਨਾ ਦਮ ਹੈ। ਜਿਹੜੀ ਅੱਧੀ ਅਧੂਰੀ ਰਿਪੋਰਟ ਦੇਸ਼ ਨੂੰ ਪੂਰਾ ਢਿੱਡ ਭਰਨ ਲਾ ਸਕਦੀ ਆ, ਤੇ ਜੇ ਪੂਰਾ ਰਿਪੋਰਟ ਲਾਗੂ ਹੁੰਦੀ ਤਾਂ ਪੇਂਡੂ ਜੀਵਨ, ਕਿਸਾਨੀ ਜੀਵਨ, ਕਿਸਾਨੀ ਦੇ ਆਲੇ ਦੁਆਲੇ ਪਲਣ ਵਾਲਾ ਜੀਵਨ, ਨਾਲ ਸੰਬੰਧਿਤ ਖੇਤੀ ਨਾਲ ਚੱਲਣ ਵਾਲਾ ਸੰਬੰਧਿਤ ਜੀਵਨ ਸਾਰੇ ਦੀ ਕਾਇਆ ਕਲਪ ਹੋ ਜਾਣੀ ਸੀ। ਪਰ ਕਾਰਪੋਰੇਟ ਘਰਾਣੇ ਨਹੀਂ ਚਾਹੁੰਦੇ ਕਿ ਜਿਹੜੇ ਲੋਕ ਮਿੱਟੀ ਨਾਲ ਮਿੱਟੀ ਹੁੰਦੇ ਨੇ, ਉਹ ਮਿੱਟੀ ਨਾਲ ਮਿੱਟੀ ਹੁੰਦੇ ਨੇ, ਤਾਂ ਹੀ ਸਾਡੇ ਲਈ ਕੁਛ ਕਰਨਗੇ। ਜੋ ਆਪ ਸਮਰੱਥ ਬਣਗੇ ਫਿਰ ਸ਼ਾਇਦ ਸਾਡੇ ਲਈ ਨਹੀਂ ਕੁਛ ਕਰਨਗੇ। ਇਸ ਲਈ ਕਾਰਪੋਰੇਟ ਘਰਾਣੇ ਨਹੀਂ ਚਾਹੁੰਦੇ ਕਿ ਪਿੰਡ, ਕਿਸਾਨ, ਸਧਾਰਨ ਲੋਕ ਤਰੱਕੀ ਕਰਨ। ਸੋ ਪਰ ਇਹਨਾਂ ਦੀ ਰਿਪੋਰਟ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ MSP ਵਾਲਾ ਇਹਨਾਂ ਦਾ ਸੁਝਾਅ, ਹੈ ਨਾ, ਚੰਗੇ ਬੀਜਾਂ ਵਾਲਾ ਇਹਨਾਂ ਦਾ ਕਾਰਜ, ਹੈ ਨਾ, ਫਿਰ ਕਹਿੰਦੇ ਮਹਿਲਾਵਾਂ ਲਈ, ਮਹਿਲਾ ਕਿਸਾਨਾਂ ਦੇ ਲਈ ਕ੍ਰੈਡਿਟ ਕਾਰਡ ਯੋਜਨਾ, ਇਹ ਸਾਰਾ ਕੁਝ ਸਵਾਮੀਨਾਥਨ ਅਯੋਗ ਬਣਦਾ, ਜਿਹੜਾ ਉਸ ਅਯੋਗ ਦੀਆਂ ਰਿਪੋਰਟਾਂ, ਉਸ ਅਯੋਗ ਦੀਆਂ ਸਿਫਾਰਸ਼ਾਂ, ਪਰ ਜਿਨ੍ਹਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ। ਹਾਂ, ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਦੇ ਕੇ ਸਵਾਮੀਨਾਥਨ ਉਹਨਾਂ ਨੂੰ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਡੇ ਲਈ ਬਹੁਤ ਮਹਾਨ ਹੋ ਜੀ, ਪਰ ਉਹ ਆਖਰੀ ਦਮ ਤੱਕ 98 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਚਾਲੇ ਪਾਉਂਦੇ ਨੇ, ਤੇ 98 ਸਾਲ ਦੀ ਉਮਰ ਤੱਕ ਉਹ ਇਹੋ ਗੱਲ ਕਹਿੰਦੇ ਰਹੇ ਕਿ ਮੈਨੂੰ ਕੁਛ ਨਹੀਂ ਚਾਹੀਦਾ, ਮੇਰੀ ਰਿਪੋਰਟ ਲਾਗੂ ਕਰ ਦਿਓ ਬਸ ਜੀ। ਜਿਹੜੀ ਮੈਂ ਆਪਾਂ ਉਹੀ ਗੱਲ ਕਰ ਰਿਹਾ ਕਿ ਉਹਨਾਂ ਦੇ ਇੱਕ ਹਵਾਲੇ ਨਾਲ ਜੇ 60 ਲੱਖ ਟਨ ਵਾਲਾ ਉਤਪਾਦਨ 1 ਕਰੋੜ ਤੱਕ ਜਾ ਸਕਦਾ, 1 ਕਰੋੜ ਵਾਲਾ ਉਤਪਾਦਨ 170 ਕਰੋੜ ਤੱਕ ਜਾ ਸਕਦਾ, ਤੇ ਜੇ ਪੂਰੀ ਰਿਪੋਰਟ ਲਾਗੂ ਹੁੰਦੀ ਤਾਂ ਕਿਸਾਨ ਖੁਦਕੁਸ਼ੀ ਨਾ ਹੁੰਦੀ, ਮਜ਼ਦੂਰ ਖੁਦਕੁਸ਼ੀ ਨਾ ਹੁੰਦੀ, ਕਿਸਾਨ ਦੇ ਘਰ ਵੀ ਉਹ ਸਾਰਾ ਕੁਛ ਹੁੰਦਾ। ਤਾਂ ਹੀ ਉਹ ਕਹਿੰਦੇ ਨੇ ਕਿ ਮੈਂ ਬੜੇ ਕਿਸਾਨਾਂ ਦੀ ਗੱਲੇ ਨਹੀਂ ਕਰਦਾ, ਮੈਂ ਜ਼ਿਮੀਂਦਾਰਾਂ ਦੀ ਗੱਲੇ ਨਹੀਂ ਕਰਦਾ, ਮੈਂ ਗੱਲ ਕਰ ਰਿਹਾ ਛੋਟੇ ਕਿਸਾਨ ਦੀ। ਕਹਿੰਦੇ ਸਿਰਫ ਛੋਟੇ ਕਿਸਾਨ ਦਾ ਭਲਾ ਕਰ ਦਿਓ, ਪੂਰੇ ਕਿਸਾਨਾਂ ਦਾ ਆਪੇ ਭਲਾ ਹੋ ਜਾਊਗਾ। ਜਦੋਂ ਪੂਰੇ ਕਿਸਾਨਾਂ ਦਾ ਭਲਾ ਹੋਊਗਾ ਤਾਂ ਕਿਸਾਨ ਉਹ ਵਿਅਕਤੀ ਹੈ, ਉਹ ਜਮਾਤ ਹੈ ਜਿਹੜਾ ਪੈਸਾ ਘਰੇ ਨਹੀਂ ਰੱਖਦਾ, ਜਿਹਨੇ ਪੈਸਾ ਬਾਜ਼ਾਰ 'ਚ ਲਿਆਉਣਾ ਹੈ, ਤੇ ਬਾਜ਼ਾਰ 'ਚ ਆਏ ਪੈਸੇ ਨਾਲ ਕਿੰਨਿਆਂ ਹੋਰਾਂ ਦਾ ਕਾਰੋਬਾਰ ਚੱਲਣਾ ਹੈ। ਸੋ ਇਸ ਲਈ ਸਵਾਮੀਨਾਥਨ ਦੀ ਰਿਪੋਰਟ, ਜੇ ਅੱਜ ਉਹਨਾਂ ਦਾ ਤਾਮਿਲਨਾਡੂ ਦੇ ਖੇਤਰ ਦੇ ਵਿੱਚ ਉੱਥੇ ਅੰਤਮ ਸੰਸਕਾਰ ਕੀਤਾ ਜਾਣਾ, ਹੈ ਨਾ, ਪੂਰੇ ਸਰਕਾਰੀ ਸਨਮਾਨਾਂ ਨਾਲ ਹੋਣਾ, ਉਹ ਤੋਂ ਬਾਅਦ ਟਵੀਟਾਂ ਦੀ ਝੜੀ ਲੱਗੀ ਪਈ ਹੈ ਕੱਲ ਦੀ, ਹੈ ਨਾ, ਸ਼ਰਧਾਂਜਲੀਆਂ, ਸਰਕਾਰਾਂ ਸਾਰੀਆਂ। ਸਵਾਦ ਤਾਂ ਇਹ ਹੈ ਕਿ ਇਹਨਾਂ ਦੇ ਅੰਤਮ ਅਰਦਾਸ ਸਮਾਗਮ ਦੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਹੀ ਕਹਿਣ ਕਿ ਮੈਂ ਹੂਬਹੂ ਰਿਪੋਰਟ ਲਾਗੂ ਕਰਦਾ ਜੀ, ਫਿਰ ਤਾਂ ਮੰਨੀਏ ਕਿ ਸ਼ਰਧਾਂਜਲੀ ਹੈ, ਨਹੀਂ ਨਾਟਕ। ਜੀ ਜੀ ਜੀ। ਤੇ ਸ਼ਰਮਾ ਜੀ, ਆਪਾਂ ਪੰਜਾਬ ਦੇ ਪਰਸਪੈਕਟਿਵ ਤੋਂ ਵੀ ਇਸ ਗੱਲ ਨੂੰ, ਇਹਨਾਂ ਦੇ ਜਿਹੜਾ ਵਿਛੋੜਾ ਹੈ ਜਾਂ ਇਹਨਾਂ ਨੇ ਜੋ ਯੋਗਦਾਨ ਪਾਇਆ ਉਹਨੂੰ ਦੇਖ ਲਈਏ। ਕਣਕ ਪੈਦਾਵਾਰ ਦੇ ਵਿੱਚ ਕਹਿੰਦੇ ਪੰਜਾਬ ਨੂੰ ਨੰਬਰ 1 ਬਣਾਇਆ ਸਵਾਮੀਨਾਥਨ ਨੇ। ਬਿਲਕੁਲ, ਹਰੀ ਕ੍ਰਾਂਤੀ ਦਾ ਜਨਮਦਾਤਾ ਕਿਹਾ ਜਾਂਦਾ ਪ੍ਰਵੀਨ ਜੀ ਸਵਾਮੀਨਾਥਨ ਹੋਰਾਂ ਨੂੰ। ਜੀ ਜੀ।
ਉਸ ਹਰੀ ਕ੍ਰਾਂਤੀ ਦੇ ਹਵਾਲੇ ਨਾਲ ਪੰਜਾਬ 2-4 ਵੀ ਹੁੰਦਾ ਹੈ। ਇੱਕ ਪਾਸੇ ਅਸੀਂ ਉਤਪਾਦਨ ਵਧਾ ਲਿਆ, 4 ਗੁਣਾ ਹੋ ਗਿਆ ਸਾਡਾ ਉਤਪਾਦਨ। ਅਸੀਂ ਦੇਸ਼ ਭਰ ਦੇ ਵਿੱਚ ਕਣਕ ਉਤਪਾਦਨ ਚ ਨੰਬਰ 1 ਆ ਗਏ ਸਵਾਮੀਨਾਥਨ ਦੇ ਬੀਜਾਂ ਦੇ ਹਵਾਲੇ ਨਾਲ। ਪਰ ਦੂਸਰੇ ਪਾਸੇ ਅਸੀਂ ਝੋਨੇ ਦਾ ਉਤਪਾਦਨ ਵੀ ਉਸੇ ਦਬਕੇ ਕੀਤਾ ਜਿਹਦਾ ਨਤੀਜਾ ਅਸੀਂ ਪਾਣੀ ਆਪਣਾ ਗਵਾ ਲਿਆ। ਹਾਂਜੀ, ਬਿਲਕੁਲ। ਸਾਡਾ ਪਾਣੀ ਧਰਤੀ ਹੇਠਲਾ ਪਾਣੀ, ਜਦੋਂ ਕਿ ਝੋਨਾ ਸਾਡੀ ਫਸਲ ਨਹੀਂ ਸੀ, ਪਰ ਅਸੀਂ ਦੇਸ਼ ਦੇ ਢਿੱਡ ਭਰਨ ਦੇ ਹਵਾਲੇ ਨਾਲ ਸਾਨੂੰ ਇਹ ਲਾਲਚ ਦਿੱਤਾ ਗਿਆ ਕਿ MSP ਤੇ ਖਰੀਦਾਂਗੇ, ਔਰ ਉਹ ਲਾਲਚ ਦਾ ਸ਼ਿਕਾਰ ਅੱਜ ਸਾਡਾ ਕਿਸਾਨ ਹੋ ਗਏ। ਹੋਰ ਖੇਤੀ ਕਰਨੀ ਉਹ ਛੱਡ ਗਏ, ਹੋਰ ਫਸਲਾਂ ਬੀਜਣੀ ਛੱਡ ਗਏ, ਤੇ ਸਰਕਾਰ ਜਾਣ ਬੁੱਝ ਕੇ ਦੂਜੀਆਂ ਫਸਲਾਂ ਦੀ MSP ਦੇਣ ਲਈ ਤਿਆਰ ਨਹੀਂ। ਉਹਨੂੰ ਲੱਗਦਾ ਕਿ ਸਾਨੂੰ ਚੌਲ ਆਉਣ ਦਿਓ ਤੇ ਪੰਜਾਬ ਦਾ ਪਾਣੀ ਮੁੱਕਣ ਦਿਓ। ਤੇ ਇਹ ਇੱਕ ਰਾਜਨੀਤਿਕ ਸਾਜ਼ਿਸ਼ ਹੈ ਕਿ ਜੇ ਸਵਾਮੀਨਾਥਨ ਦੇ ਤੁਸੀਂ ਹਵਾਲੇ ਨਾਲ ਕਹਿੰਦੇ ਹੋ ਅਸੀਂ ਕਣਕ ਝੋਨੇ ਤੇ MSP ਦਿੰਦੇ ਹਾਂ, ਤਾਂ ਸਵਾਮੀਨਾਥਨ ਤਾਂ 32 ਫਸਲਾਂ ਦੀ ਗੱਲ ਕਰਦੇ ਨੇ। ਬਾਕੀ ਫਸਲਾਂ ਕਿੱਥੇ ਨੇ? 30 ਫਸਲਾਂ। ਉਹਨਾਂ ਦੇ ਉੱਤੇ ਕਦੋਂ ਦੇਣੀ MSP? ਸੋ ਇਸ ਲਈ ਇੱਕ ਸਿਆਸੀ ਲੁਕਮਾ ਏਜੰਡਾ ਵੀ ਨਜ਼ਰ ਆਉਂਦਾ। ਪਰ ਫਿਰ ਵੀ ਇਹ ਸਾਰੀਆਂ ਸਥਿਤੀਆਂ ਨਾਲ 2-4 ਹੁੰਦਿਆਂ ਹੋਇਆਂ ਵੀ, ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਇਹ ਪੰਜਾਬ 'ਚ ਪਾਣੀ ਮੁੱਕਣਾ ਸ਼ੁਰੂ ਹੋਇਆ। ਹਰੀ ਕ੍ਰਾਂਤੀ ਦੀ ਆਮਦ ਤੋਂ ਬਾਅਦ 'ਚ ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਦਾ ਦੌਰ ਵੀ ਵਧਿਆ। ਪਰ ਇਹਦੇ ਬਾਵਜੂਦ ਵੀ ਅਸੀਂ ਉਤਪਾਦਨ ਦੇ ਵਿੱਚ ਦੇਸ਼ 'ਚ ਅੱਜ ਵੀ ਨੰਬਰ 1 ਹੈ। ਉਹਦੇ ਵਿੱਚੋਂ ਨਵੇਂ ਬੀਜਾਂ ਦਾ ਹਵਾਲਾ ਆਉਂਦਾ। ਸੋ ਉਹਦੇ ਵਿੱਚ ਸਵਾਮੀਨਾਥਨ, ਕਿਉਂਕਿ ਕਿਹਾ ਜਾਂਦਾ ਨਾ ਕਿ ਅੱਧਾ ਗਿਆਨ ਵੀ ਖਤਰਨਾਕ ਹੁੰਦਾ। ਉਸੇ ਹਵਾਲੇ ਨਾਲ ਸਵਾਮੀਨਾਥਨ ਦੀ ਪੂਰੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ, ਨਾ ਕਿ ਉਹਦੇ ਵਿੱਚੋਂ ਆਪਣੇ ਨੁਕਤੇ ਵਾਲੇ ਕੁਝ ਪੈਮਾਨੇ ਸਰਕਾਰਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੀਆਂ, ਆਪਣੇ ਹਿੱਤਾਂ ਨੂੰ, ਕਾਰਪੋਰੇਟ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ। ਸੋ ਹੂਬਹੂ ਸਵਾਮੀਨਾਥਨ ਦੀ ਜੇ ਪੂਰੀ ਰਿਪੋਰਟ ਲਾਗੂ ਹੁੰਦੀ ਤਾਂ ਕਿਸਾਨ ਖੁਦਕੁਸ਼ੀ ਨਾਂ ਦੀ ਕੋਈ ਚੀਜ਼ ਨਾ ਹੁੰਦੀ, ਔਰ ਹਰ ਘਰ ਦੇ ਵਿੱਚ ਚੁੱਲ੍ਹਾ ਮੰਗਦਾ, ਦੇਸ਼ ਦਾ ਢਿੱਡ ਤਾਂ ਅੰਨਦਾਤਾ ਭਰੇ ਤੇ ਪਰ ਆਪ ਕਰਜ਼ਿਆਂ ਥੱਲੇ ਮਰੇ। ਇਹ ਆਪਣੇ ਆਪ 'ਚ ਸਵਾਲ ਖੜਾ ਕਿ ਇਹਦੇ ਲਈ ਜ਼ਿੰਮੇਵਾਰ ਸਾਡਾ ਸਿਸਟਮ ਤੇ ਸਰਕਾਰਾਂ ਨੇ। ਪਰ ਸਵਾਮੀਨਾਥਨ ਦੀ ਰਿਪੋਰਟ ਨੇ ਤਾਂ ਸਮੁੱਚੇ ਕਿਸਾਨਾਂ ਦੀ ਭਲਾਈ ਦਾ ਹਵਾਲਾ ਦਿੱਤਾ ਸੀ, ਜਿਹਦੇ ਹਵਾਲੇ ਨਾਲ ਪੰਜਾਬ ਨੇ ਕਣਕ ਦੇ ਪੈਦਾਵਾਰ 'ਚ ਦੁਨੀਆ 'ਚ ਭਾਰਤ 'ਚ ਨੰਬਰ 1 ਥਾਂ ਬਣਾਈ ਹੈ। ਭਾਰਤ 'ਚ ਇਸ ਮੌਕੇ ਉਸ ਹਰੀ ਕ੍ਰਾਂਤੀ ਆਉਣ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਅਸੀਂ ਕਣਕ ਉਤਪਾਦਨ 'ਚ ਨੰਬਰ 1 ਚੱਲੇ ਆਉਂਦੇ ਹਾਂ। 1965 ਤੋਂ ਬਾਅਦ ਪੰਜਾਬ 'ਚ ਕਣਕ ਉਤਪਾਦਨ ਦੇ ਵਿੱਚ ਅਸੀਂ ਨੰਬਰ 1 ਆ ਨੰਬਰ 1। ਇਹ ਵਿਗਿਆਨਕ ਖੇਤੀ ਦਾ ਹਵਾਲਾ, ਇਹ ਚੰਗੇ ਬੀਜਾਂ ਦਾ ਹਵਾਲਾ। 1965 ਦੇ ਵਿੱਚ 19 ਲੱਖ ਮੀਟਰਿਕ ਟਨ ਅਸੀਂ ਕਣਕ ਦਾ ਉਤਪਾਦਨ ਕਰਦੇ ਸੀ ਸਰ। 1965 ਚ। ਪਰ 1972 ਤੱਕ ਆਉਂਦੇ 19 ਲੱਖ ਮੀਟਰਿਕ ਟਨ ਵਾਲੀ ਕਣਕ 56 ਲੱਖ ਮੀਟਰਿਕ ਟਨ ਚ ਬਦਲ ਗਈ। ਹਿਸਾਬ ਲਾ ਲਓ, ਦੁੱਗਣੇ ਤੋਂ ਵੀ ਉੱਪਰ ਚਲੇ ਗਏ ਅਸੀਂ 1965 ਤੇ 1972 ਤੱਕ ਆਉਂਦੇ ਤੇ ਇੱਥੋਂ ਹਿਸਾਬ ਲਓ 7 ਸਾਲਾਂ ਦੇ ਵਿੱਚ ਹੀ ਅਸੀਂ ਦੁੱਗਣੇ ਤੋਂ ਉੱਪਰ ਗਏ। 1965 ਚ 19 ਲੱਖ ਮੀਟਰਿਕ ਟਨ ਕਣਕ ਪੈਦਾ ਕਰ ਰਿਹਾ ਸੀ ਪੰਜਾਬ। 1972 ਚ 56 ਲੱਖ ਮੀਟਰਿਕ ਟਨ ਕਣਕ ਪੈਦਾ ਕਰਨ ਲੱਗ ਗਿਆ। ਤੇ ਮਤਲਬ ਕਿ ਫਿਰ ਉਸ ਤੋਂ ਬਾਅਦ ਜਿਹੜੇ ਪਿਛਲੇ ਸਾਲ ਲੰਘੇ ਨੇ ਸਾਡੇ, ਉਹਨਾਂ ਸਾਰਿਆਂ ਦਰਮਿਆਨ 160 ਤੋਂ ਲੈ ਕੇ 170 ਲੱਖ ਮੀਟਰਿਕ ਟਨ ਔਸਤ ਕਣਕ ਦੀ ਪੈਦਾਵਾਰ ਚੱਲੀ ਆਉਂਦੀ ਆ। ਤੇ ਆ ਪਿਛਲੇ 2 ਸਾਲਾਂ ਤੋਂ ਸਾਡੀ ਪੈਦਾਵਾਰ 180 ਲੱਖ ਮੀਟਰਿਕ ਟਨ ਤੋਂ ਉੱਪਰ ਚਲੀ ਗਈ। 182 188 ਲੱਖ ਮੀਟਰਿਕ ਟਨ ਤੱਕ ਸਾਡੀ ਕਣਕ ਦੀ ਪੈਦਾਵਾਰ ਹੈ। ਸੋ ਪੰਜਾਬ ਕਣਕ ਪੈਦਾਵਾਰ 'ਚ ਵੀ ਨੰਬਰ 1 ਆ, ਔਰ ਝੋਨੇ 'ਚ ਵੀ ਰਿਕਾਰਡ ਤੋੜ ਪੈਦਾਵਾਰ ਕਰ ਰਿਹਾ। ਪਰ ਇੱਥੇ ਸਵਾਲ MSP ਨੂੰ ਲੈ ਕੇ ਔਰ ਉਹਨਾਂ ਦੀਆਂ ਹੋਰ ਸਿਫਾਰਸ਼ਾਂ ਜਿਹੜੀਆਂ ਹੈਗੀਆਂ ਨੇ ਬਦਲਵੀਂ ਖੇਤੀ ਦੇ ਹਵਾਲੇ ਨਾਲ, ਚੰਗੇ ਬੀਜ ਤੇ ਚੰਗੀਆਂ ਦਵਾਈਆਂ ਦੇ ਹਵਾਲੇ ਨਾਲ, ਉਹ ਅਜੇ ਲਾਗੂ ਨਹੀਂ ਹੋਈਆਂ। ਸੋ ਸਰਕਾਰਾਂ ਨੂੰ, ਚਾਹੇ ਉਹ ਸੂਬਿਆਂ ਦੀਆਂ ਸਰਕਾਰਾਂ, ਚਾਹੇ ਕੇਂਦਰ ਦੀਆਂ ਸਰਕਾਰਾਂ ਨੂੰ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਸਵਾਮੀਨਾਥਨ ਦਾ ਮਾਣ ਕਰਦੇ ਹੋ, ਸਨਮਾਨ ਕਰਦੇ ਹੋ, ਤਾਂ ਉਹਨਾਂ ਦੀ ਰਿਪੋਰਟ ਹੂਬਹੂ ਲਾਗੂ ਕਰਾਉਣ ਲਈ ਸੰਘਰਸ਼ ਕਰੋ। ਦੇਖੋ, ਕਈ ਫਾਰਮੂਲਿਆਂ ਤੇ ਵੀ ਤਾਂ ਚਰਚਾ ਹੁੰਦੀ ਰਹੀ ਨਾ, C2 C1, ਇਹ ਵੀ ਤਾਂ ਉਹਨਾਂ ਦੀ ਖੋਜ ਦਾ ਹੀ ਨਤੀਜਾ ਸੀਗਾ ਨਾ, ਜਿਹਦੇ ਵਿੱਚ ਉਹ ਕਹਿੰਦੇ ਹੁੰਦੇ ਸੀਗੇ ਬਈ ਫਾਰਮਰ ਦੀ ਜਿਹੜੀ ਕਿਸਾਨ ਦੀ ਦਿਹਾੜੀ ਹੈ, ਤੁਸੀਂ ਉਹਨੂੰ ਵੀ ਵਿੱਚ ਐਡ ਕਰੋ, ਜਿਹੜਾ ਉਹਨੂੰ ਵਿਆਜ ਪੈਂਦਾ ਉਹਨੂੰ ਵੀ ਤੁਸੀਂ ਵਿੱਚ ਐਡ ਕਰੋ, ਜਿਹੜੇ ਉਹਦੇ ਸੋਰਸਸ ਆ ਉਹਨਾਂ ਦਾ ਖਰਚਾ ਵੀ ਤੁਸੀਂ ਵਿੱਚ ਐਡ ਕਰੋ। ਅਸਲ ਦੇ ਵਿੱਚ ਸ਼ਰਮਾ ਜੀ, ਇੱਕ ਬਹਿਸ ਤਾਂ ਜ਼ਰੂਰ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਨੂੰ ਕੀ ਦਿੱਤਾ ਕੀ ਨਹੀਂ। ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਉਹ ਚਰਚਾ ਕਰਨ ਵਾਲੀ, ਜਿਹਤੇ ਚਰਚਾ ਹੋਣੀ ਚਾਹੀਦੀ ਔਰ ਖੁੱਲ੍ਹ ਕੇ ਹੋਣੀ ਚਾਹੀਦੀ ਹੈ ਕਿ ਕੀ ਇੱਕ ਵਕਫੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਵਾਲਾ ਪੈਟਰਨ ਸੀ, ਮਸਲਨ ਕਣਕ ਝੋਨੇ ਵਾਲਾ, ਇਹਨੂੰ ਫਸਲੀ ਵਿਭਿੰਨਤਾ 'ਚ ਬਦਲਣ ਦੀ ਲੋੜ ਨਹੀਂ ਸੀ? ਅੱਜ ਵੀ ਲੋੜ ਖੜੀ ਹੈ, ਅੱਜ ਤਾਂ ਬਹੁਤ ਵੱਡੀ ਖੜੀ ਹੈ ਨਾ। ਜਦੋਂ ਸਾਨੂੰ ਇਹ ਮਹਿਸੂਸ ਹੋਣ ਲੱਗ ਪਿਆ 2000 ਦੇ ਦਹਾਕੇ ਤੋਂ ਪਹਿਲਾਂ ਕਿ ਅਸੀਂ ਅਨਾਜ ਭੰਡਾਰਨ ਦੇ ਵਿੱਚ ਤਾਂ ਸਮਰੱਥ ਹਾਂ, ਪਰ ਸਾਡੇ ਕੁਦਰਤੀ ਸਰੋਤ 20 ਸਾਲਾਂ ਦੇ ਰਹਿ ਗਏ ਆ। ਅੱਜ ਆਪਾਂ 22 'ਚ ਖੜਿਆ ਨਾ, ਇਸੇ ਕਰਕੇ ਪਾਣੀ ਘਟਦੇ ਦੀ ਗੱਲ ਕਰਦੇ ਹਾਂ, ਇਸੇ ਕਰਕੇ ਕੁਦਰਤੀ ਸਰੋਤਾਂ ਦੀ ਗੱਲ ਕਰਦੇ ਹਾਂ, ਉਪਜਾਊਪਣ ਦੀ ਗੱਲ ਕਰਦੇ ਹਾਂ। ਤਾਂ ਉਹ ਵੀ ਮੋੜਾ ਨਹੀਂ ਕੱਟਣਾ ਚਾਹੁੰਦੀ। ਹਾਂਜੀ,
ਤੇ ਸਾਡੇ ਕਿਸਾਨ ਭਰਾ ਵੀ। ਸੋ ਦੇਖੋ, ਮੋੜਾ ਤਾਂ ਕਟਾਉਣਾ ਹੁੰਦਾ ਸ਼ਰਮਾ ਜੀ ਸਰਕਾਰਾਂ ਨੇ। ਕਿਸਾਨ ਦਾ ਤਾਂ ਇਹ ਹੈ ਕਿ ਉਹ ਇੱਕ ਮਤਲਬ ਉਹਨਾਂ ਨੂੰ ਤਾਂ ਇੱਕ ਜੋਖਮ ਰਹਿਤ ਖੇਤੀ ਕਰ ਰਹੇ ਨੇ। ਉਹ ਤਾਂ ਕਿ ਪੱਕਾ ਜਾਂ ਇੰਨਾ ਕੁ ਝੋਨਾ, ਇੰਨੀ ਕਣਕ ਹੋ ਹੀ ਜਾਣੀ ਹੈ, ਹਨਾ। ਉਹਨਾਂ ਨੂੰ ਗਰੰਟੀ ਦੇ ਦਿਓ ਕਿ ਅਸੀਂ ਮੱਕੀ ਖਰੀਦਾਂਗੇ, ਉਹਨਾਂ ਨੂੰ ਗਰੰਟੀ ਦੇ ਦਿਓ ਕਪਾਹ ਇੰਨੇ ਦੇ ਖਰੀਦਾਂਗੇ, ਉਹਨਾਂ ਨੂੰ ਗਰੰਟੀ ਦਿਓ ਮੂੰਗੀ ਅਸੀਂ ਬਾਜ਼ਾਰ ਰੇਟ ਤੇ ਖਰੀਦਾਂਗੇ, ਸਵੇਰ ਨੂੰ ਬੀਜ ਦੇਣਗੇ ਤਾਂ। ਸੋ ਇਸ ਲਈ ਇਸ ਐਂਗਲ ਤੋਂ ਗੱਲ ਜਿਹੜੀ ਹੈ ਉਹਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪਰ ਉਹਨਾਂ ਨੇ ਜੋ ਉਸ ਸਮੇਂ ਦੀ ਮੰਗ ਸੀ, ਉਸ ਮੁਤਾਬਕ ਜੋ ਉਹਨਾਂ ਨੇ ਕੀਤਾ, ਉਹਦੀ ਅੱਜ ਆਪਾਂ ਚਰਚਾ ਕਰ ਰਹੇ ਹਾਂ। ਤੇ ਆਪਾਂ ਪੰਜਾਬ ਦੀ ਸਿਆਸਤ ਵੱਲ ਨੂੰ ਪਰਤ ਗਏ। ਸ਼ਰਮਾ ਜੀ, ਕਾਫੀ ਗਰਮੀ ਚੱਲ ਰਹੀ ਹੈ ਇਸ ਟਾਈਮ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ। ਕਾਂਗਰਸੀ ਵੀ ਸਮਰਥਨ ਦੇ ਵਿੱਚ ਆਏ ਨੇ, ਔਰ ਇੱਥੋਂ ਤੱਕ ਕਿ ਅਕਾਲੀ ਦਲ ਨੇ ਵੀ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। 2015 ਤੋਂ 2023 ਤੱਕ ਆਉਂਦਿਆਂ ਇਹ ਸਿਆਸਤ ਰੰਗ ਕਿਵੇਂ ਵਟਾ ਗਈ? ਪ੍ਰਵੀਨ ਜੀ, ਮਾਮਲਾ 2015 ਦਾ। ਹਾਂਜੀ। ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਤੇ 2 ਕਿਲੋ ਹੈਰੋਇਨ ਫੜ ਹੁੰਦੀ ਆ। ਹਾਂਜੀ। ਹਥਿਆਰ ਫੜ ਹੁੰਦੇ ਨੇ, 24 ਸੋਨੇ ਦੇ ਬਿਸਕੁਟ ਫੜ ਹੁੰਦੇ ਨੇ, ਹੈਨਾ। ਇਹ ਸਾਰੇ ਮਾਮਲਿਆਂ 'ਚ 10 ਆਰੋਪੀ ਨਾਮਜ਼ਦ ਹੁੰਦੇ ਨੇ ਜੀ। ਤੇ ਕੇਸ ਚਲਦਿਆਂ ਉਹਨਾਂ ਚੋਂ 5 ਨੂੰ 20 ਸਾਲੀ ਹੋ ਜਾਂਦੀ ਆ, 2 ਨੂੰ 3 ਸਾਲੀ ਹੁੰਦੀ ਆ ਜੀ। ਤੇ ਇਹਨਾਂ 'ਚ ਮੁੱਖ ਦੱਸਿਆ ਜਾਂਦਾ ਗੁਰਦੇਵ ਸਿੰਘ, ਤੇ ਗੁਰਦੇਵ ਸਿੰਘ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ, ਲੀਡਰ ਵੀ ਰਿਹਾ। ਤੇ ਉਹਦੇ ਨਾਲ ਕਹਿੰਦੇ ਜੀ ਸੁਖਪਾਲ ਖਹਿਰਾ ਦੀ ਨੇੜਤਾ ਸੀ। ਤੇ ਇਹ ਸਾਰੇ ਵਰਤਾਰੇ ਦੇ ਦਰਮਿਆਨ ਕਹਿੰਦੇ 11 ਮਹੀਨਿਆਂ 'ਚ ਉਸ ਗੁਰਦੇਵ ਸਿੰਘ ਨਾਲ ਫੋਨ ਦੇ ਉੱਤੇ 78 ਵਾਰ ਸੁਖਪਾਲ ਖਹਿਰਾ ਦੀ ਗੱਲ ਹੁੰਦੀ ਆ। ਇਹ ਪੁਲਿਸ ਦੇ ਦਾਅਵਿਆਂ ਦੇ ਹਵਾਲੇ ਨਾਲ ਕਿਹਾ ਜਾਂਦਾ ਕਿ ਉਸ ਮਾਮਲੇ ਦੇ ਵਿੱਚ ਹੁਣ ਅਸੀਂ ਅੱਗੇ ਵਧੇ ਹਾਂ। ਸੋ ਇਹ 2015 ਦਾ ਕੇਸ ਅਕਾਲੀ ਬੀਜੇਪੀ ਸਰਕਾਰ ਦੇ ਸਮੇਂ ਸੁਖਪਾਲ ਖਹਿਰਾ ਸਵਾਲਾਂ ਦੇ ਘੇਰੇ 'ਚ ਆਉਂਦਾ ਜੀ। ਤੇ ਉਸ ਤੋਂ ਬਾਅਦ ਸਿਆਸਤ ਰੰਗ ਵਟਾਉਂਦੀ ਆ। 17 ਆਉਂਦਾ, ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਦਾ, ਵਿਰੋਧੀ ਧਿਰ ਦਾ ਲੀਡਰ ਬਣ ਜਾਂਦਾ। ਹਾਂਜੀ। ਤੇ 2015 'ਚ ਕੇਸ ਹੋਣ ਤੇ ਜਿਹੜੀ ਕਾਂਗਰਸ ਕਹਿੰਦੀ ਸੀ ਧੱਕਾ ਕਰ ਰਹੀ ਆ ਅਕਾਲੀ, ਤੇ ਉਹੀ ਕਾਂਗਰਸ ਕਹਿੰਦੀ ਛੱਡਣਾ ਨਹੀਂ ਸੁਖਪਾਲ ਖਹਿਰੇ ਨੂੰ। ਤੇ ਸੁਖਪਾਲ ਖਹਿਰੇ ਨੂੰ ਆਪ ਵਾਲੇ ਕਹਿੰਦੇ ਫਿਕਰ ਨਾ ਕਰੀ, ਅਸੀਂ ਤੇਰੇ ਨਾਲ ਆ ਜੀ ਜੀ। ਚਾਹੇ ਉਹ ਕੀ ਅਮਨ ਅਰੋੜਾ, ਕੀ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਧਵਾ, ਤੇ ਕੀ MP ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ, ਸਾਰੀ ਆਪ ਲੀਡਰਸ਼ਿਪ ਉਸ ਸਮੇਂ ਸੁਖਪਾਲ ਖਹਿਰਾ ਜਿੰਦਾਬਾਦ, ਤੇਰੀ ਸੋਚ ਤੇ ਪਹਿਰਾ ਦੇਾਂਗੇ, ਠੋਕ ਕੇ ਦੇ ਨਾਅਰੇ ਮਾਰਦੇ, ਉਹਦੇ ਨਾਲ ਪ੍ਰੈਸ ਕਾਨਫਰੰਸਾਂ 'ਚ ਬੈਠਦੇ ਰਹੇ। ਕੱਲ ਜਦੋਂ ਅਦਾਲਤ 'ਚ ਪੇਸ਼ ਕੀਤਾ ਗਿਆ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਪੁਲਿਸ ਵੱਲੋਂ, ਤਾਂ ਖਹਿਰੇ ਦੇ ਵਕੀਲ ਨੇ ਭਗਵੰਤ ਮਾਨ ਦੀ ਵੀਡੀਓ ਚਲਾ ਕੇ ਦਿਖਾਈ ਜੱਜਾਂ ਨੂੰ। ਕਿਆ ਲਓ ਜੀ, ਆ ਦੇਖ ਲਓ। ਸੋ ਇਸ ਤੋਂ ਸਪਸ਼ਟ ਹੈ ਕਿ ਸਿਆਸਤ ਕਿਵੇਂ ਰੰਗ ਵਟਾਉਂਦੀ ਆ। ਅੱਜ ਉਸੇ ਸੁਖਪਾਲ ਖਹਿਰਾ ਨੂੰ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੀ ਕਹਿੰਦੀ ਸੀ ਝੂਠਾ ਫਸਾਇਆ ਜਾ ਰਿਹਾ, ਸੁਖਪਾਲ ਖਹਿਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹਦੇ ਹੱਕ ਦੇ ਵਿੱਚ ਨਿੱਤਰੀ ਸੀ, ਅੱਜ ਉਹ ਕਹਿੰਦੀ ਹੈ ਜੀ ਸਹੀ ਕਾਰਵਾਈ ਹੈ। ਤੇ ਅੱਜ ਉਹ ਅਕਾਲੀ ਜਿਨ੍ਹਾਂ ਦੇ ਸਮੇਂ ਪਰਚਾ ਦਰਜ ਹੋਇਆ, ਉਹ ਕਾਂਗਰਸ ਸਰਕਾਰ ਜਿਹਦੇ ਸਮੇਂ ਕਾਰਵਾਈ ਅੱਗੇ ਵੱਧਦੀ ਨਜ਼ਰ ਆਈ, ਉਹ ਕਹਿੰਦੇ ਨਹੀਂ ਜੀ ਸੁਖਪਾਲ ਖਹਿਰਾ ਨਾਲ ਧੋਖਾ ਹੋ। ਸੋ ਕਦੋਂ ਤੁਸੀਂ ਸੱਚੇ ਹੋ, ਕਦੋਂ ਤੁਸੀਂ ਝੂਠੇ ਹੋ, ਇਹ ਸਿਆਸਤ 'ਚ ਸਮਝਣਾ ਬਹੁਤ ਔਖਾ ਹੈ। ਸਿਆਸਤ ਰੰਗ ਵਟਾਉਂਦੀ ਹੈ ਜੀ। ਪਰ ਇਹ ਸਾਰਿਆਂ ਨੂੰ ਸਮਝ ਆਉਂਦਾ ਸੁਖਪਾਲ ਖਹਿਰੇ ਦਾ ਮਾਮਲਾ ਡਰੱਗ ਵਾਲਾ ਮਾਮਲਾ ਤੱਕ ਸੀਮਤ ਨਹੀਂ ਹੈ ਜੀ। ਸੁਖਪਾਲ ਖਹਿਰੇ ਦਾ ਮਾਮਲਾ ਬੇਬਾਕੀ ਵਾਲਾ, ਸੁਖਪਾਲ ਖਹਿਰੇ ਦਾ ਮਾਮਲਾ ਸਵਾਲ ਵਾਲਾ, ਜਿਹੜਾ ਅਕਾਲੀਆਂ ਨੂੰ ਵੀ ਸਰਕਾਰ ਕਰਦਾ ਸੀ, ਸਵਾਲ ਕਰਦਾ ਸੀ ਤਾਂ ਵੀ ਚੁੱਭਦਾ ਸੀ, ਕਾਂਗਰਸ ਨੂੰ ਸਵਾਲ ਕਰਨ ਲੱਗ ਗਿਆ, ਉਹਨਾਂ ਨੂੰ ਚੁੱਭਣ ਲੱਗ ਗਿਆ, ਹੁਣ ਆਪ ਨੂੰ ਸਵਾਲ ਕਰਦਾ ਤਾਂ ਆਪ ਨੂੰ ਚੁੱਭੂਗਾ। ਬਾਈ ਅਗਲੇ ਦਾ ਨਵਾਂ ਵਿਆਹ ਹੋਇਆ, ਤੁਸੀਂ ਅਗਲੇ ਦੀਆਂ ਰਿਟਰਨਾਂ ਦਿਖਾਈ ਜਾਓ ਕਿ 2.5 ਲੱਖ ਵਾਲੀਆਂ, ਅਗਲਾ ਤਲਾਕ ਕਰਾਉਣ ਨੂੰ ਫਿਰਦੇ ਹੋ, ਤੁਸੀਂ ਅਗਲਾ ਕਹਿ ਕੇ ਇਹਦੀ ਤਾਂ ਆਮਦਨੀ ਇੰਨੀ ਕਾ ਜੀ ਜੀ ਹੈ। ਤੇ ਅਗਲਾ ਕਹਿੰਦਾ ਮੈਂ ਹੀਰੇ ਦੀ ਅੰਗੂਠੀ ਦਿੱਤੀ, ਅਗਲੀ ਜਾਂਚ ਕਰਾਉਣ ਨਾਲ ਚੱਲ ਜਾਵੇ ਕਿ ਅੰਗੂਠੀ ਅਸਲੀ ਵੀ ਹੈ ਕਿ ਨਕਲੀ ਹੈ, ਜਿਹਦੀ ਆਮਦਨੀ 2.5 ਲੱਖ ਸਾਲ ਦੀ, ਤੇ ਤੁਸੀਂ ਕਹਿੰਦੇ 10 ਲੱਖ ਵਾਲਾ ਕਮਰਾ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚ ਅਗਲਿਆਂ ਨੂੰ ਤਕਲੀਫ ਤਾਂ ਹੋਊਗੀ, ਫਿਰ ਅਗਲੇ ਟੰਗਣਗੇ ਭਾਈ ਕਿ ਭਾਈ ਤੂੰ ਸੱਚ ਬੋਲ ਕੇ ਸਾਡੇ ਪੋਤੜੇ ਫਰੋਲਦਾ। ਸੋ ਕੀ ਇਹ 50 ਕਰੋੜ ਦੇ 1.25 ਸਾਲ 1.5 ਸਾਲ 'ਚ ਖਰਚੇ ਕਰਜ਼ੇ ਵਾਲਾ ਮਾਮਲਾ, ਕੀ ਇਹ ਆਮ ਆਦਮੀ ਪਾਰਟੀ ਸਰਕਾਰ ਨੂੰ ਹੁੰਦੇ ਸਿੱਧੇ ਸਵਾਲਾਂ ਦਾ ਮਾਮਲਾ, ਜਾਂ ਸੱਚਮੁੱਚ 2015 ਵਾਲੇ ਡਰੱਗ ਕੇਸ ਵਾਲਾ ਮਾਮਲਾ? ਪ੍ਰਵੀਨ ਜੀ, ਜੇਕਰ ਆਪਾਂ ਗੱਲ ਕਰੀਏ ਅਦਾਲਤ ਦੇ ਵਿੱਚ ਫਰਵਰੀ ਮਹੀਨੇ 'ਚ ਸਪਸ਼ਟ ਰੂਪ 'ਚ ਰਾਹਤ ਮਿਲਦੀ ਹੈ ਸੁਖਪਾਲ ਖਹਿਰਾ ਨੂੰ, ਤੇ ਉਸੇ ਰਾਹਤ ਦੇ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਲੋੜ ਹੋਣ ਤੇ ਸਰਕਾਰ ਇਸ ਮਾਮਲੇ ਦੀ ਅਗਾਂਹ ਜਾਂਚ ਦੁਬਾਰਾ ਕਰ ਸਕਦੀ ਹੈ।
ਜਿਸ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਿਆਸੀ ਰੰਜਿਸ਼ ਲਈ ਹੈ, ਸਿਆਸੀ ਕਿੜ ਲਈ ਹੈ, ਜਾਂ ਬੜੀ ਇਮਾਨਦਾਰੀ ਨਾਲ ਕੀਤਾ ਪੁਲਿਸ ਕਾਰਵਾਈ ਹੈ ਕਿ ਉਹਨਾਂ ਨੇ ਕਹਿੰਦੇ ਜੀ ਕਿ ਅਸੀਂ ਸਿੱਟ ਬਣਾ ਲਈ ਜੀ ਦੁਬਾਰਾ। ਫਰਵਰੀ ਦੇ ਵਿੱਚ ਸਰਕਾਰ ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ ਰਾਹਤ ਮਿਲਦੀ ਹੈ, ਅਪ੍ਰੈਲ 'ਚ ਨਵੀਂ ਸਿੱਟ ਬਣ ਜਾਂਦੀ ਹੈ ਦੁਬਾਰਾ। ਜੀ ਜੀ। ਤੇ ਸਿੱਟ ਹੁਣ ਜਾਂਚ ਕੀ ਕਰਦੀ ਆ? ਇੱਕ ਸਿੰਪਲ ਤਰੀਕਾ ਕਿ ਜਿਹੜਾ ਬੰਦਾ ਕਿਸੇ ਕੇਸ ਦੇ ਵਿੱਚ ਕਿਸੇ ਰਾਹੀਂ ਨਾਮਜ਼ਦ ਹੁੰਦਾ ਇਨਵੋਲਵਮੈਂਟ ਨਹੀਂ ਹੈ ਸੁਖਪਾਲ ਖਹਿਰਾ ਦੀ ਜੀ, ਪਰ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਗੁਰਦੇਵ ਨਾਲ ਜੀ 78 ਵਾਰ ਗੱਲਬਾਤ ਸੀ ਜੀ ਉਹਨਾਂ 11 ਮਹੀਨਿਆਂ 'ਚ, ਤੇ ਅੱਜ ਦੀ ਤਰੀਕ 'ਚ ਕਹਿੰਦੇ ਜੀ ਵਿਦੇਸ਼ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਇਹਨੇ ਡਰੱਗ ਮਨੀ ਭਿਜਵਾਈ ਆ ਕਹਿੰਦੇ। ਠੀਕ ਹੈ, ਇਸ ਲਈ ਚੱਕਿਆ, ਇਹ ਦੋਸ਼ ਲਾ ਕੇ ਹਵਾਲਾ ਦਿੱਤਾ। ਪਰ ਸਵਾਲ ਇਹ ਹੈ ਕਿ ਜਦੋਂ ਸਿੱਧੀ ਇਨਵੋਲਵਮੈਂਟ ਨਾ ਹੋਵੇ, ਮਾਮਲਾ ਸ਼ੱਕੀ ਹੈ, ਪ੍ਰਭਾਵਿਤ, ਕੋਈ ਜੋੜ ਤੋੜ ਵਾਲਾ ਹੋਵੇ, ਤਾਂ ਪਹਿਲਾਂ ਅਦਾਲਤ ਵੱਲੋਂ ਸੰਮਣ ਜਾਰੀ ਹੁੰਦੇ ਨੇ, ਪੁਲਿਸ ਅਦਾਲਤ 'ਚ ਜਾਂਦੀ, ਇਹਦੇ ਖਿਲਾਫ ਸੰਮਣ ਜਾਰੀ ਕਰਾਉਂਦੀ, ਸੁਖਪਾਲ ਖਹਿਰੇ ਨੂੰ ਅਦਾਲਤ 'ਚ ਬੁਲਾਉਂਦੇ, 1 ਤਰੀਕ 2 ਤਰੀਕ ਤੇ ਨਾ ਆਉਂਦਾ, ਫਿਰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਾਉਂਦੇ ਤੇ ਫਿਰ ਨਾ ਉਹਦਾ ਗ੍ਰਿਫਤਾਰ ਕਰ ਲੈਂਦੇ। ਸਵਾਲ ਇਹ ਨਹੀਂਗਾ ਕਿ ਉਹਦਾ ਗੁਰਦੇਵ ਨਾਲ ਰਿਸ਼ਤਾ ਹੈ ਜਾਂ ਨਹੀਂ, ਸਵਾਲ ਇਹ ਨਹੀਂਗਾ ਕਿ ਉਹਨੇ ਡਰੱਗ ਮਨੀ ਕਮਾਈ ਹੈ ਜਾਂ ਨਹੀਂ। ਜਿਹੜਾ ਦੋਸ਼ੀ ਆ ਉਸ ਮਾਮਲੇ 'ਚ ਬਖਸ਼ਿਆ ਨਹੀਂ ਜਾਣਾ ਚਾਹੀਦਾ, ਚਾਹੇ ਉਹ ਅਕਾਲੀਆਂ ਦਾ ਲੀਡਰ ਰਿਹਾ ਹੋਵੇ, ਚਾਹੇ ਕਾਂਗਰਸੀਆਂ ਦਾ, ਚਾਹੇ ਆਪ ਦਾ। ਸਵਾਲ ਗ੍ਰਿਫਤਾਰੀ ਦੇ ਤਰੀਕੇ ਤੇ ਹੈ। ਜੀ ਜੀ ਜੀ। ਸਵਾਲ ਢੰਗ ਤੇ ਹੈ ਕਿ ਪੁਲਿਸ ਦਾ ਵਤੀਰਾ। ਪ੍ਰਵੀਨ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕੱਲ ਸੁਖਪਾਲ ਖਹਿਰੇ ਦੇ ਘਰੇ 5:40 ਤੇ ਜਦੋਂ ਪੁਲਿਸ ਜਾਂਦੀ ਆ, ਹਾਂਜੀ, ਤੇ ਉਹ ਸੁਖਪਾਲ ਖਹਿਰਾ ਕਹਿੰਦਾ ਮੇਰਾ ਘਰ ਆ, ਮੇਰੇ ਬੈਡਰੂਮ 'ਚ ਤੁਸੀਂ ਕਿਵੇਂ ਦਾਖਲ ਹੋ ਗਏ? ਕੋਈ ਵਾਰੰਟ ਦੀ ਕਾਪੀ ਦਿਖਾ ਦਿਓ, ਮੇਰੀ ਘਰ ਵਾਲੀ ਹੈ, ਮੇਰੇ ਬੱਚੇ ਹੈ, ਮੇਰੇ ਪੋਤੇ ਪੋਤੀਆਂ ਰਿਸ਼ਤੇਦਾਰ ਹੈ, ਉਹਨਾਂ ਸਾਹਮਣੇ ਤੁਸੀਂ ਕਿਹੜਾ ਤਰੀਕਾ ਅਪਣਾ ਰਹੇ ਹੋ? ਪਾਣੀ ਦਾ ਗਲਾਸ ਖੋਹਦੇ ਸੀ, ਉਹਨੇ ਵੀਡੀਓ ਪਾਈ, ਸੱਚ ਝੂਠ ਸਾਨੂੰ ਨਹੀਂ ਪਤਾ ਕਿੰਨਾ, ਪਰ ਉਹ ਲਾਈਵ ਹੋਇਆ। ਅਗਲਾ ਕਹਿੰਦਾ ਪਾਣੀ ਨਹੀਂ ਪੀਣ ਦਿੱਤਾ, ਮੈਨੂੰ ਜਵਾਬ ਨਹੀਂ ਦਿੰਦੇ ਕਿ ਚੰਡੀਗੜ੍ਹ ਪੁਲਿਸ ਕਿੱਥੇ ਹੈ, ਕਿਹੜਾ ਹੁਕਮ ਹੈ, ਕਿਹਦੇ? ਸਾਹਿਬ ਨੇ ਕਿਹਾ ਜੀ, ਸਾਹਿਬ ਦੇ ਹੁਕਮਾਂ ਤੇ ਹੈ ਜੀ ਕਾਰਵਾਈ, ਆ ਕਾਨੂੰਨੀ ਕਾਰਵਾਈ, ਸਾਡੇ ਕੋਲ ਸਬੂਤ ਹੈ ਜੀ। ਇਹ ਉਸ ਦੌਰ ਦੇ ਵਿੱਚ ਹੋ ਰਿਹਾ ਸੀ ਜਿਸ ਦੌਰ ਦੇ ਵਿੱਚ ਮੀਡੀਆ ਬੜਾ ਸਰਗਰਮ ਹੈ, ਜਿਸ ਦੌਰ ਦੇ ਵਿੱਚ ਜਿਹਨੂੰ ਫੜਨ ਆਈ ਪੁਲਿਸ ਉਹ ਆਪ ਲਾਈਵ ਹੋਇਆ, ਕੱਲੀ ਕੱਲੀ ਗੱਲ ਜਨਤਕ ਹੈ। 5 ਸੈਕਟਰ ਦੀ ਚੰਡੀਗੜ੍ਹ ਦੀ ਕੋਠੀ ਆ, ਹਰ ਘਰ ਮੂਹਰੇ 4-4 ਕੈਮਰੇ ਲੱਗੇ ਹੋਣੇ। ਜੀ ਜੀ। ਤੇ ਸੁਖਪਾਲ ਖਹਿਰਾ ਕੋਈ ਤੁਹਾਡੇ ਮੇਰੇ ਵਰਗਾ ਸਧਾਰਨ ਆਮ ਪੇਂਡੂ ਵਿਅਕਤੀ ਤਾਂ ਹੈ ਨਹੀਂਗਾ, ਅਪਰੋਚ ਵਾਲਾ, ਪਹੁੰਚ ਵਾਲਾ, ਤਾਕਤ ਵਾਲਾ, ਰੁਤਬੇ ਵਾਲਾ, ਸਰਕਾਰਾਂ ਨਾਲ ਸਾਂਝ ਵਾਲਾ ਬੰਦਾ। ਜੇ ਉਹਦੇ ਨਾਲ 2023 ਦੇ ਟੈਕਨੋਲੋਜੀ ਦੇ ਦੌਰ 'ਚ ਧੱਕਾ ਹੋ ਸਕਦਾ ਤਾਂ ਸੋਚ ਕੇ ਦੇਖੋ 90 ਦੇ ਦੌਰ 'ਚ ਪੰਜਾਬ ਦੇ ਆਮ ਨੌਜਵਾਨਾਂ ਨਾਲ ਪੁਲਿਸ ਨੇ ਕੀ ਕੁਝ ਕੀਤਾ ਹੋਣਾ। ਜਦੋਂ ਕੈਮਰਾ ਨਹੀਂ, ਮੋਬਾਈਲ ਨਹੀਂ, ਟੈਲੀਫੋਨ ਨਹੀਂ, ਕੋਈ ਸੁੱਖ ਸੁਨੇਹਾ ਨਹੀਂ, ਮੌਕੇ ਦਾ ਗਵਾਹ ਵੀ ਮਤਲਬ ਕਿ ਬੋਲਣ ਦਾ ਦਮ ਨਹੀਂ ਰੱਖਦਾ, ਉਸ ਦੌਰ 'ਚ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਸੱਚੇ ਪੁਲਿਸ ਮੁਕਾਬਲਿਆਂ ਦੇ ਆੜ 'ਚ ਕੀ ਕੁਝ ਹੋਇਆ। ਬਿਲਕੁਲ ਸਹੀ ਹੈ। ਜਿਹੜੇ ਗਲਤ ਸੀ ਉਹਨਾਂ ਨਾਲ ਉਸ ਤਰੀਕੇ ਨਾਲ ਪੁਲਿਸ ਨਜਿੱਠਦੀ, ਵੱਖਰਾ ਸਵਾਲ ਸੀ, ਪਰ ਜਿਹੜੇ ਸਿਰਫ ਇਸ ਆੜ 'ਚ ਕਿ ਅਸੀਂ ਫੀਤੀਆਂ ਲਵਾਉਣੀਆਂ, ਅਸੀਂ ਨਵੇਂ ਸਟਾਰ ਲਵਾਉਣੇ, ਅਸੀਂ ਤਰੱਕੀਆਂ ਕਰਨੀਆਂ, ਉਹਦੇ ਲਈ ਜੋ ਵਧੀਕੀਆਂ ਹੋਈਆਂ, ਉਹਦਾ ਜਵਾਬ ਕੌਣ ਦੇਗਾ? ਕੌਣ ਦੇਊਗਾ? ਬਿਲਕੁਲ ਸਹੀ ਹੈ। ਤੇ ਇੱਥੇ ਫਿਰ ਹਿਸਾਬ ਲਾ ਲਓ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਪੁਲਿਸ ਇਹੋ ਜਿਹੇ ਬੰਦੇ ਨਾਲ ਇੱਥੇ ਤੱਕ ਇਸ ਤਰੀਕੇ ਨਾਲ ਸਰਕਾਰ ਦੇ ਸੱਤਾ ਦੇ ਨਸ਼ੇ 'ਚ ਕਰ ਸਕਦੀ ਆ, ਤਾਂ ਉਸ ਸਮੇਂ ਕੀ ਕੁਝ ਹੋਇਆ ਹੋਣਾ ਜਦੋਂ ਪੁਲਿਸ ਨੂੰ ਖੁੱਲੀ ਹੱਥ ਮਿਲੀ ਹੋਈ ਸੀ। ਫਿਰ ਇਸ ਤੋਂ ਬਾਅਦ ਆ ਜਾਓ, ਹੁਣ ਸੁਖਪਾਲ ਖਹਿਰਾ ਹਿਰਾਸਤ 'ਚ ਲੈ ਲਏ। ਹਾਂਜੀ, ਜਲਾਲਾਬਾਦ ਪੁਲਿਸ ਨੇ ਪੇਸ਼ ਕਰਤਾ, ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ, ਮੰਗਿਆ ਤਾਂ ਵੱਧ ਸੀ, ਅਗਲੇ ਨੇ 2 ਦਿਨ ਦਾ ਰਿਮਾਂਡ ਦਿੱਤਾ। ਤੇ ਹੁਣ ਜੀ ਇਸ ਪਹਿਲੂ ਦੇ ਉੱਤੇ ਸਿਆਸਤ ਪੂਰੀ ਤਰ੍ਹਾਂ ਸਰਗਰਮ ਆ। ਹੁਣ ਪੁੱਠਾ ਗੇੜਾ ਸ਼ੁਰੂ ਹੋ ਗਿਆ। ਸਿਆਸਤ ਰੰਗ ਕਿਵੇਂ ਵਟਾਉਂਦੀ ਉਹਦਾ ਪੁੱਠਾ ਗੇੜਾ। ਅੱਜ ਵਿਕਰਮ ਮਜੀਠੀਆ ਕਹਿੰਦਾ ਮੈਂ ਹੱਕ 'ਚ ਬੋਲਦਾ, ਸੁਖਪਾਲ ਖਹਿਰਾ ਨਾਲ ਧੱਕਾ ਹੋ ਗਿਆ। ਅਕਾਲੀ ਬੀਜੇਪੀ ਦੀ ਸਰਕਾਰ ਸਮੇਂ ਪਰਚਾ ਹੁੰਦਾ ਜੀ, ਤੇ ਮਨਜਿੰਦਰ ਸਿੰਘ ਸਰਸਾ ਦੀ ਜਿਹੜੀ ਪਾਰਟੀ ਅੱਜ ਕੱਲ ਬੀਜੇਪੀ, ਉਹ ਮਨੀ ਲਾਂਡਰਿੰਗ ਦੇ ਮਾਮਲੇ 'ਚ ਚੰਡੀਗੜ੍ਹ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਸੁਖਪਾਲ ਖਹਿਰਾ ਨੂੰ। ਹਾਂਜੀ, ਤੇ ਮਨਜਿੰਦਰ ਸਿੰਘ ਸਰਸਾ ਕਹਿੰਦਾ ਸੁਖਪਾਲ ਖਹਿਰਾ ਤਾਂ ਬਹੁਤ ਮਾੜੀ ਹੋ ਗਈ। ਦੇਖ ਲਓ। ਤੇ ਕਾਂਗਰਸ ਜਿਹੜੀ 2017 'ਚ ਪੱਬਾਂ ਭਾਰਤੀਆਂ ਨੂੰ ਫੜਨ ਲਈ, ਅੰਦਰ ਕਰਨ ਲਈ, ਉਹ ਹੁਣ ਕਹਿੰਦੀ ਹੈ ਬਹੁਤ ਧੱਕਾ ਹੋ ਗਿਆ ਜੀ। ਪਰ ਸੱਚ ਇਹ ਆ ਕਿ ਆਪ ਜਿਹਨੇ ਕਾਰਵਾਈ ਕੀਤੀ ਕਰਵਾਈ, ਜਿਹੜੇ ਕਹਿੰਦੇ ਸੀ ਸਾਡੇ ਚ ਰਿਹਾ, ਸਾਨੂੰ ਨਖਰੇ ਦਿਖਾਉਂਦਾ ਸੀ ਰਗੜਨਾ, ਉਹ ਤਾਂ ਅੰਦਰੋਂ ਖੁਸ਼ ਹੋਣੇ ਹੀ ਹੋਣੇ। ਅਕਾਲੀ ਤੇ ਕਾਂਗਰਸੀ ਵੀ ਦੁਖੀ ਨਹੀਂ ਹੈਗੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ। ਜ਼ਿਆਦਾਤਰ ਵੱਡੇ ਲੀਡਰਾਂ ਨੂੰ ਇਹੀ ਲੱਗਦਾ ਕਿ ਵਧੀਆ ਬੋਲਦਾ ਸੀ, ਪੰਗੇ ਲੈਂਦਾ ਸੀ, ਲੈ ਲਵੇ ਸਵਾਦ। ਇਹ ਮਾਨਸਿਕਤਾ ਬਣ ਗਈ ਹੈ ਸਾਡੀ। ਉਹਨਾਂ ਤਾਂ ਇਹ ਚਾਹੀਦਾ ਸੀ ਕਿ ਸੁਖਪਾਲ ਖਹਿਰਾ ਨੂੰ
ਚੰਡੀਗੜ੍ਹ ਦੀ 5 ਸੈਕਟਰ ਦੀ ਕੋਠੀ ਤੋਂ ਗ੍ਰਿਫਤਾਰ ਕਰਕੇ ਜਲਾਲਾਬਾਦ ਨੂੰ ਜਾਂਦੇ ਤੇ ਪੰਜਾਬ ਭਰ ਦੇ ਕਾਂਗਰਸੀ ਲੀਡਰ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਪਹਿਲਾਂ ਜਲਾਲਾਬਾਦ ਪਹੁੰਚੇ ਹੁੰਦੇ। ਜੀ ਜੀ, ਸਵਾਦ ਹੀ ਸੀ। ਪਰ ਇਹ ਲੀਡਰ, ਇਹ ਸਿਆਸਤ ਬੜੇ ਰੰਗ ਵਟਾਉਂਦੀ ਆ ਪ੍ਰਵੀਨ ਜੀ। ਇਹ ਜੋ ਦਿਖਦਾ ਉਹ ਹੁੰਦਾ ਨਹੀਂ, ਜੋ ਹੁੰਦਾ ਉਹ ਦਿਖਦਾ ਨਹੀਂ। ਜੀ, ਸੋ ਇਹ ਆਪਣੇ ਆਪ ਚ ਕਈ ਲੀਡਰ ਇਹੀ ਸੋਚਦੇ ਨੇ ਕਿ ਹਾਂ ਭਾਈ ਕਿ ਠੀਕ ਹੋਇਆ ਹੈ ਕਿ ਗਿਆ ਲੈ ਸਾਡੇ ਲਈ ਰਾਹ ਖਾਲੀ। ਜਿਵੇਂ ਆਪਾਂ ਬਾਜਵੇ ਦੀ ਗੱਲ ਕਰਦੇ ਹਾਂ, ਲੱਗਿਆ ਕਿ ਹੁਣ ਜਾਖੜ ਵੀ ਗਿਆ, ਸਿੱਧੂ ਵੀ ਖੁੱਡਿਆ ਤੇ ਕੈਪਟਨ ਵੀ ਹੈ ਨਹੀਂਗਾ, ਹੁਣ ਤਾਂ ਮੈਂ ਹੀ ਸੀਐਮ ਦਾ ਦਾਅਵੇਦਾਰ ਹਾਂ। ਉਸੇ ਤਰ੍ਹਾਂ ਕਈਆਂ ਨੂੰ ਲੱਗਦਾ ਕਿ ਸ਼ੁਕਰ ਹੈ ਸ਼ਾਇਦ ਅਸੀਂ ਵੀ ਮੀਡੀਆ 'ਚ ਦਿਖਣ ਲੱਗੇ, ਸੁਖਪਾਲ ਖਹਿਰਾ ਤਾਂ ਬੜਿਆ ਗਿਆ। ਜੀ ਬਿਲਕੁਲ। ਤੇ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਦੀ, ਸ਼ਰਮਾ ਜੀ, ਕਿਸਾਨਾਂ ਦਾ ਰੇਲ ਰੋਕੋ ਜਿਹੜਾ ਅੰਦੋਲਨ ਆ ਉਹ ਜਾਰੀ ਹੈ, ਪਰ ਲੋਕ ਔਖੇ ਆ ਇਹਦੇ ਤੋਂ। ਪ੍ਰਵੀਨ ਜੀ 30 ਤਰੀਕ ਤੱਕ ਚੱਲਣਾ ਰੇਲ ਰੋਕੋ ਜੀ। ਅਜੇ ਵੀ 3 ਦਿਨ ਹੈਗੇ ਆ, ਸਮਝ ਲਓ ਅੱਜ ਵਾਲੇ ਦਿਨ ਮਿਲਾ ਕੇ ਜੇਕਰ ਦੇਖੀਏ। ਕੱਲ ਪੰਜਾਬ ਦੇ ਵਿੱਚ ਕਰੀਬ 60 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। 19 ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਹੜ੍ਹਾਂ ਦੀ ਮਾਰ ਕਾਰਨ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸਾਂਝੀਆਂ 19 ਕਿਸਾਨ ਜਥੇਬੰਦੀਆਂ ਵੱਲੋਂ 17 ਥਾਵਾਂ ਦੇ ਉੱਤੇ ਰੇਲ ਰੋਕੀਆਂ ਜਾ ਰਹੀਆਂ, ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ, ਦਿੱਲੀ, ਅੰਮ੍ਰਿਤਸਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਮੋਗਾ, ਹੁਸ਼ਿਆਰਪੁਰ, ਬਠਿੰਡਾ, ਇਹ ਸਾਰੀਆਂ ਰੇਲ ਲਾਈਨਾਂ ਪ੍ਰਭਾਵਿਤ ਨੇ, ਜਿਨ੍ਹਾਂ ਚੋਂ ਹੁਸ਼ਿਆਰਪੁਰ ਚ, ਗੁਰਦਾਸਪੁਰ ਚ, ਡੇਰਾ ਬਾਬਾ ਨਾਨਕ, ਜਲੰਧਰ ਕੈਂਟ, ਤਰਨਤਾਰਨ, ਸੁਨਾਮ, ਨਾਭੇ, ਫਿਰੋਜ਼ਪੁਰ, ਤੇ ਹੋਰ ਅੰਮ੍ਰਿਤਸਰ, ਮਰੇਲਕੋਟਲੇ, ਇੰਨੇ ਕਿੰਨੇ ਥਾਵਾਂ ਤੇ 17 ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਜਾ ਰਹੀਆਂ। ਕਿਸਾਨ ਰੇਲ ਪਟੜੀਆਂ ਤੇ ਨੇ, ਰਾਤ ਉੱਥੇ ਹੀ ਕੱਟੀ ਆ ਤੇ ਉਹਦੇ ਚੱਲਦਿਆਂ 60 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਤੇ ਅੱਜ ਸ਼ੁੱਕਰਵਾਰ ਨੂੰ 90 ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਣੀਆਂ, ਜਿਨ੍ਹਾਂ ਚੋਂ ਮੈਨੂੰ ਸੂਚਨਾ ਮਿਲੀ ਸੀ ਕਿ 75 ਤੋਂ 80 ਰੇਲ ਗੱਡੀਆਂ ਤਾਂ ਰੱਦ ਕਰ ਦਿੱਤੀਆਂ ਗਈਆਂ। ਤੇ ਅਚਨਚੇਤ ਜਦੋਂ ਰੇਲ ਧਰਨਾ ਆਉਂਦਾ, ਆਮ ਤੌਰ ਤੇ ਲੋਕਾਂ ਦੇ ਧਿਆਨ 'ਚ ਨਹੀਂ ਹੁੰਦਾ, ਪਹੁੰਚ ਨਹੀਂ ਹੁੰਦੀ। ਕਿਸੇ ਨੇ ਟਿਕਟ ਬੁੱਕ ਕਰਾਈ ਆ, ਕੋਈ ਸਟੇਸ਼ਨ ਤੇ ਆ ਗਿਆ, ਕੋਈ ਕਿਸੇ ਨੇ ਗੱਡੀ ਚੇਂਜ ਕਰਨੀ ਆ, ਬਦਲਣੀ ਆ। ਸੋ ਹਜ਼ਾਰਾਂ ਲੋਕ ਵੱਖੋ-ਵੱਖ ਸਟੇਸ਼ਨਾਂ ਦੇ ਹਵਾਲੇ ਨਾਲ, ਕੁੱਲ ਹਜ਼ਾਰਾਂ ਲੋਕ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਫਸੇ ਨੇ, ਜਿਹੜੇ ਰਾਤ ਕੱਟਣ ਲਈ ਮਜਬੂਰ ਨੇ। ਜਵਾਕ ਨਾਲ ਨੇ, ਬੱਚੇ ਨਾਲ ਨੇ, ਬਜ਼ੁਰਗ ਨਾਲ ਨੇ। ਪਰਿਵਾਰਾਂ ਨੇ ਕਿਤੇ ਅਗਲੀ ਤਰੀਕ ਤੇ ਪਹੁੰਚਣਾ, ਕਿਤੇ ਪੇਪਰ ਦੇਣ ਜਾਣਾ, ਕਿਤੇ ਦਾਖਲਾ ਹੈ ਬੱਚਿਆਂ ਦਾ, ਕਿਤੇ ਕਿਸੇ ਰਿਸ਼ਤੇਦਾਰੀ 'ਚ ਜੰਮਣ ਮਰਨ ਵਿਆਹ ਤੇ ਜਾਣਾ। ਸੋ ਸਾਰੇ ਵਰਤਾਰੇ ਤੋਂ ਲੋਕ ਔਖੇ ਨੇ ਤੇ ਸੜਕਾਂ ਦੇ ਜਿਹੜੇ ਧਰਨੇ ਲੱਗਦੇ ਨੇ, ਪਿਛਲੇ ਦਿਨੀ ਕੁਝ ਵੀਡੀਓ ਵਾਇਰਲ ਹੁੰਦੀਆਂ ਰਹੀਆਂ। ਕੁਝ ਲੋਕ ਕਿਸਾਨ ਜਥੇਬੰਦੀਆਂ ਨੂੰ ਘੇਰ ਕੇ ਲਾਈਵ ਹੋ ਕੇ ਕਹਿੰਦੇ ਰਹੇ ਕਿ ਮੈਂ ਵੀ ਜੱਟ ਦਾ ਪੁੱਤ ਹਾਂ, ਮੈਂ ਵੀ ਕਿਸਾਨ ਹਾਂ, ਤੁਸੀਂ ਸਾਡਾ ਦਰਦ ਤਾਂ ਸਮਝੋ, ਸਾਡੀ ਮੁਸ਼ਕਲ ਸਮਝੋ। ਹਰ 30 ਦਿਨ ਸੜਕ, ਹਰ 30 ਦਿਨ ਰੇਲ। ਉਹ ਕਹਿੰਦੇ ਜੇਕਰ ਸਰਕਾਰਾਂ ਨਹੀਂ ਸੁਣਦੀਆਂ ਤਾਂ ਚਲੋ ਸਰਕਾਰਾਂ ਦੇ ਦਰ ਤੇ। ਘਰ ਕਿਉਂ ਨਹੀਂ ਰੁਕਦਾ ਕਿ ਉਹਦੇ ਘਰੋਂ ਨਹੀਂ ਗੱਡੀ ਨਿਕਲਣ ਦਿੰਦੇ, ਉਹਦੀ ਕਾਰ ਨਹੀਂ ਨਿਕਲਣ ਦਿੰਦੇ? ਪ੍ਰਧਾਨ ਮੰਤਰੀ ਦਾ ਘਰ ਕਿਉਂ ਨਹੀਂ ਘੇਰਦੇ ਕਿ ਉਹਦੇ ਘਰ ਦੇ ਅੰਦਰ ਉਹਦੀ ਗੱਡੀ ਨਿਕਲ ਨਹੀਂ ਦਿੰਦੇ, ਕਿਸੇ ਨੂੰ ਅੰਦਰ ਵੜਨ ਨਹੀਂ ਦਿੰਦੇ? ਦੁੱਧ ਪਾਣੀ ਕਰ ਦਿਓ ਐਮਐਲਏਆਂ ਦਾ ਬੰਦ, ਦੁੱਧ ਪਾਣੀ ਕਰ ਦਿਓ ਮੰਤਰੀਆਂ ਦਾ ਬੰਦ, ਦੁੱਧ ਪਾਣੀ ਕਰ ਦਿਓ ਕੇਂਦਰ ਤੇ ਸੂਬਿਆਂ ਦੀ ਸਰਕਾਰਾਂ ਦਾ ਬੰਦ ਜੀ। ਪਰ ਕਹਿੰਦੇ ਰੇਲਾਂ ਤੇ ਬੱਸਾਂ ਰੋਕ ਕੇ ਤੁਸੀਂ, ਇਸ ਗੱਲੋਂ ਜਿਹੜੇ ਲੋਕ ਦਿੱਲੀ ਕਿਸਾਨ ਅੰਦੋਲਨ 'ਚ ਵੀ ਜਥੇਬੰਦੀਆਂ ਨਾਲ ਖੁੱਲ੍ਹ ਕੇ ਤੁਰੇ ਸੀ, ਉਹਨਾਂ 'ਚੋਂ ਵੀ ਬਹੁ ਗਿਣਤੀ ਲੋਕ ਹੁਣ ਇਸ ਗੱਲੋਂ ਔਖੇ ਹੋਣ ਲੱਗੇ ਕਿ ਪਤਾ ਹੀ ਨਹੀਂਗਾ ਜਥੇਬੰਦੀਆਂ ਇੰਨੀਆਂ ਨੇ, ਅੱਜ ਇੱਕ ਧਰਨਾ ਚੱਕਦੀ ਹੈ, ਕੱਲ ਨੂੰ ਦੂਆ ਲਾ ਦਿੰਦੀ ਹੈ। ਸੋ ਇਸ ਗੱਲੋਂ ਪੰਜਾਬ ਦੇ ਆਮ ਲੋਕ ਜਿਹੜੇ ਖੁੱਲ੍ਹ ਕੇ ਕਿਸਾਨ ਜਥੇਬੰਦੀਆਂ ਦੇ ਨਾਲ 3 ਖੇਤੀ ਕਾਨੂੰਨ ਮਾਮਲੇ 'ਚ ਆਏ ਸੀ, ਔਰ ਨਿਤ ਧਰਨਿਆਂ ਤੋਂ ਔਖੇ ਹੁੰਦੇ ਆ ਰਹੇ ਨੇ। ਔਰ ਅਚਨਚੇਤ ਹੋਣ ਨਾਲ ਆਮ ਲੋਕਾਂ ਦਾ ਜਿਹੜਾ ਜੀਵਨ ਪ੍ਰਭਾਵਿਤ ਹੁੰਦਾ ਉਹ ਵੀ ਆ, ਪਰ ਕਿਸਾਨ ਵੀ ਆਪਣੀ ਥਾਂ ਦੇ ਉੱਤੇ ਇਸ ਪਹਿਲੂ ਤੋਂ ਸੱਚੇ ਨੇ। ਉਹ ਕਹਿੰਦੇ ਜੀ ਸਾਡੀਆਂ ਸੁਣਵਾਈਆਂ ਹੀ ਨਹੀਂ ਹੁੰਦੀਆਂ, ਜਦੋਂ ਮਸਲਾ ਕੋਈ ਇੱਕ ਹੋਵੇ ਤਾਂ ਹੈ। ਅਜੇ ਉਹ ਪੁਰਾਣਾ ਮੂੰਗੀਆ ਨਿਬੇੜਿਆ ਨਹੀਂ, ਗੁਲਾਬੀ ਸੁੰਡੀ ਵਾਲਾ ਨਿਬੜਿਆ ਨਹੀਂ, ਚਿੱਟੀ ਮੱਖੀ ਵਾਲਾ ਨਿਬੜਿਆ ਨਹੀਂ, ਕਿ ਹੜ੍ਹ ਵਾਲੀ ਮਾਰ ਲੱਗੀ ਤੇ ਸਰਕਾਰਾਂ ਨੇ ਇਸ਼ਤਿਹਾਰਾਂ 'ਚ ਵੰਡ ਵੀ ਦਿੱਤਾ ਮੁਆਵਜ਼ਾ ਤੇ ਹਕੀਕਤ 'ਚ ਮਿਲਿਆ ਕੁਛ ਨਹੀਂ। ਫਿਰ ਕਹਿੰਦੇ ਧਰਨਿਆਂ ਲਾਈਏ ਤਾਂ ਹੋਰ ਕੀ ਕਰੀਏ। ਦੇਖੋ, ਧਰਨੇ ਤਾਂ ਤੁਹਾਡੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਲਈ ਧਰਨਾ ਤੇ ਇੱਕ ਜ਼ਰੀਆ ਨਾ, ਚਿੱਠੀਆਂ, ਟੈਲੀਫੋਨਾਂ ਦਾ ਤਾਂ ਜਵਾਬ ਹੀ ਨਹੀਂ ਦਿੰਦੇ ਸਾਡੇ ਸਿਆਸਤਦਾਨ। ਪਰ ਇੱਕ ਗੱਲ ਅਹਿਮ ਹੈ ਸ਼ਰਮਾ ਜੀ, ਉਹ ਇਹ ਕਿ ਲੋਕ ਸਮਰਥਨ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਲੋਕ ਤੁਹਾਡੀ ਤਾਕਤ ਨੇ। ਸਰਕਾਰਾਂ ਜੇ ਤੁਹਾਡੇ ਨਾਲ ਟੇਬਲ ਤੇ ਗੱਲ ਕਰਦੀਆਂ ਨੇ, ਤੁਹਾਡੇ ਤੱਕ ਪਹੁੰਚ ਕਰਦੀਆਂ ਨੇ, ਤਾਂ ਉਹਦਾ ਵੱਡਾ ਕਾਰਨ ਆ ਲੋਕ ਹਮਾਇਤ। ਤੇ ਇਹ ਨਾ ਹੋਵੇ ਕਿ ਤੁਸੀਂ ਆਪਣੀ ਜਿਹੜੀ ਪਹੁੰਚ ਹੈ ਸਰਕਾਰਾਂ ਤੱਕ ਗੱਲ ਰੱਖਣ ਦੀ, ਉਹ ਇਸ ਪੱਧਰ ਦੀ ਕਰ ਲਓ ਕਿ ਲੋਕ, ਤੁਹਾਡੀ ਜਿਹੜੀ ਸਟਰੈਂਥ ਆ ਉਹ ਤੁਹਾਡੇ ਤੋਂ ਆਪਣੇ ਆਪ ਹੀ ਟੁੱਟ ਜਾਵੇ, ਤੁਹਾਡੀ ਤਾਕਤ ਆਪਣੇ ਆਪ ਟੁੱਟ ਜਾਵੇ। ਸੋ ਇਹ ਠੀਕ ਆ, ਮੰਗ ਰੱਖਣ ਵਾਲੀ ਗੱਲ ਜਾਇਜ਼ ਆ, ਪਰ ਆਪਾਂ ਪੜਚੋਲਣ ਦਾ ਸਮਾਂ ਵੀ ਹੈ ਕਿਸਾਨੀ ਹਿੱਤ ਦੇ ਲਿਹਾਜ਼ ਤੋਂ। ਜਾਂਦੇ ਗੱਲ ਕਰੀਏ ਦਾਨਿਸ਼ ਅਲੀ ਦੀ। ਦਾਨਿਸ਼ ਅਲੀ ਦੇ ਨਾਲ ਜੋ ਵਾਪਰਿਆ, ਜੋ ਨਵੀਂ ਸੰਸਦ ਦੇ ਵਿੱਚ ਉਹਨਾਂ ਦਾ ਤਜਰਬਾ ਰਿਹਾ, ਅਤੀ ਨਿੰਦਣਯੋਗ ਰਿਹਾ। ਬੜਾ ਘਟੀਏ ਤਰੀਕੇ ਦੀਆਂ ਟਿੱਪਣੀਆਂ ਜਿਹੜੀਆਂ ਵਿਧੂੜੀ ਨੇ ਕੀਤੀਆਂ,
ਔਰ ਬਦੂੜੀ ਦੇ ਬਾਰੇ ਮੈਂ ਪੜ੍ਹ ਰਿਹਾ ਸੀ ਸ਼ਰਮਾ ਜੀ, 2015 ਦੇ ਵਿੱਚ ਬੀਬੀਆਂ ਨੇ 5 ਮੈਂਬਰ ਪਾਰਲੀਮੈਂਟ ਬੀਬੀਆਂ ਨੇ ਵੀ ਇਹਦੇ ਵਿਰੁੱਧ ਸ਼ਿਕਾਇਤ ਕੀਤੀ ਸੀ, ਕਿਉਂਕਿ ਇਹ ਬੰਦਾ ਅਸ਼ਲੀਲ ਟਿੱਪਣੀਆਂ ਕਰਦਾ ਸੀ। ਤੇ ਸੋਨੀਆ ਗਾਂਧੀ NRC ਦੇ ਮਾਮਲੇ ਉੱਤੇ, CA ਨਾਗਰਿਕਤਾ ਕਾਨੂੰਨ ਦੇ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਦੇ ਉੱਤੇ, 3 ਖੇਤੀ ਕਾਨੂੰਨਾਂ ਦੇ ਉੱਤੇ ਇਹ ਬੰਦਾ ਸਮੇਂ-ਸਮੇਂ ਸਿਰ ਜ਼ਹਿਰ ਉਗਲਦਾ ਰਿਹਾ। 8 ਦਿਨਾਂ ਬਾਅਦ ਵੀ ਕਹਿੰਦੇ ਦਾਨਿਸ਼ ਅਲੀ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ। ਬਿਲਕੁਲ ਚਾਹੀਦਾ ਤਾਂ ਇਹ ਸੀਗਾ ਕਿ ਸੰਸਦੀ ਕਮੇਟੀ ਜਾਂ ਸੰਸਦ ਦੇ ਮੁਖੀ ਜੀ ਹੈ ਨਾ, ਸਪੀਕਰ ਸਾਹਿਬ, ਉਹ ਇਸ ਗੱਲ ਨੂੰ ਸਖਤੀ ਨਾਲ ਲੈਂਦੇ ਕਿ ਇਹਦਾ ਪੁਰਾਣਾ ਟਰੈਕ ਰਿਕਾਰਡ ਵੀ ਇਹੋ ਜਿਹਾ, ਇਸ ਲਈ ਐਕਸ਼ਨ ਹੁੰਦਾ। ਹਾਂ, ਪਰ ਕਹਿੰਦੇ ਜੀ ਕਮੇਟੀ ਨੂੰ ਦੇਤੀ ਹੈ ਜੀ, ਕਮੇਟੀ ਰਿਪੋਰਟ ਦਊਗੀ ਜੀ, ਉਹ ਤੋਂ ਬਾਅਦ ਦੇਖਾਂਗੇ ਜੀ। ਪਰ ਭਾਜਪਾ ਨੇ ਵੀ ਕੋਈ ਦਮ ਨਹੀਂ ਦਿਖਾਇਆ ਨਾ। ਭਾਜਪਾ ਤੋਂ ਤਾਂ ਪਰ ਉਮੀਦ ਵੀ ਲੋੜ ਨਹੀਂ ਗੀ। ਆਪਾਂ ਪਹਿਲਾਂ ਹੀ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਨਾ, ਚਾਹੇ ਉਹ ਪਹਿਲਵਾਨ ਵਾਲੇ ਮਾਮਲੇ ਚ ਹੋਵੇ, ਚਾਹੇ ਲਖੀਮਪੁਰ ਖੀਰੀ ਵਾਲੇ ਮਾਮਲੇ ਚ ਹੋਵੇ, ਕਿਹੋ ਜਿਹਾ ਰੂਪ ਆਪਾਂ ਦੇਖਿਆ ਹੀ ਆ। ਸੋ ਇਸ ਲਈ ਤੇ ਤੁਸੀਂ ਕਹਿੰਦੇ ਹੋ ਜੀ ਇਹ ਸਮੇਂ-ਸਮੇਂ ਜ਼ਹਿਰ ਉਗਲਦਾ ਰਿਹਾ, ਸੋ ਜਿਹਨੂੰ ਰੱਖਿਆ ਹੀ ਇਸੇ ਕੰਮ ਲਈ ਹੋਵੇ ਤਾਂ ਫਿਰ ਉਹ ਤਾਂ ਉਹੀ ਕੰਮ ਕਰੂਗਾ ਨਾ, ਫਿਰ ਉਹਦੇ ਪਰ ਕਾਰਵਾਈ ਕਿਹਨੇ ਕਰਨੀ ਹੈ। ਸੋ ਇਹ ਭਾਜਪਾ ਨੇ ਆਪਣਾ ਇੱਕ ਚਿਹਰਾ ਦਿਖਾਇਆ ਕਿ ਅਸੀਂ ਇਹੋ ਜਿਹੇ ਬੰਦੇ ਰੱਖੇ ਨੇ ਜਿਹੜਾ ਕਿਸੇ ਬਾਰੇ ਵੀ, ਕਿਸੇ ਧਰਮ ਬਾਰੇ ਵੀ, ਕਿਸੇ ਫਿਰਕੇ ਬਾਰੇ ਵੀ, ਕਿਸੇ ਕੌਮ ਬਾਰੇ ਵੀ, ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਵੀ, ਜਾਂ ਔਰਤਾਂ ਤੱਕ ਬਾਰੇ ਵੀ ਜਿਹੜਾ ਹਲਕੀਆਂ, ਮੱਦੀਆਂ, ਭੱਦੀਆਂ ਟਿੱਪਣੀਆਂ ਕਰ ਸਕਦਾ, ਤੇ ਅਸੀਂ ਉਹਦੇ ਬਾਰੇ ਚੁੱਪ ਵੱਟ ਲੈਂਦੇ ਹਾਂ। ਸੋ ਇਹ ਤੋਂ ਘਟੀਆ ਸਿਆਸਤ ਕੋਈ ਨਹੀਂ ਹੋ ਸਕਦੀ ਪ੍ਰਵੀਨ ਜੀ। ਹੁਣ ਇੱਕ ਤਾਜ਼ਾ ਖਬਰ ਆ ਰਹੀ ਹੈ ਸ਼ਰਮਾ ਜੀ, ਇਹਦੇ ਬਾਬਤ ਹੀ ਉਹ ਤੁਹਾਡੇ ਨਾਲ ਸਾਂਝੀ ਕਰ ਲੈਣਾ। ਰਮੇਸ਼ ਬਦੂੜੀ ਨੂੰ ਕਹਿੰਦੇ ਕਿ ਜਿਹੜਾ ਇਹਨੂੰ ਭਾਜਪਾ ਨੇ ਰਾਜਸਥਾਨ ਦੇ ਟੋਂਕ ਤੋਂ ਚੋਣਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਤੇ ਜਿਹੜੇ ਵਿਰੋਧੀ ਲੀਡਰ ਨੇ ਉਹ ਕਹਿੰਦੇ ਕਿ ਹੁਣ ਉਹ ਨਫ਼ਰਤ ਫੈਲਾਉਣ ਦਾ ਇਨਾਮ ਜਿਹੜਾ BJP ਨੇ ਉਹਨੂੰ ਦੇ ਦਿੱਤਾ। ਬਿਲਕੁਲ ਇਹ ਵਿਰੋਧੀਆਂ ਵੱਲੋਂ ਜਾਂ ਕੁਝ ਧਿਰਾਂ ਵੱਲੋਂ ਜਿਹੜਾ ਸਵਾਲ ਖੜਾ ਕੀਤਾ ਗਿਆ ਸੀ, ਉਹਦਾ ਜਵਾਬ ਦਿੱਤਾ ਭਾਜਪਾ ਨੇ ਕਿ ਲੋਕ ਕਰੋ ਸਾਨੂੰ ਸਵਾਲ, ਅਸੀਂ ਤਾਂ ਹੀ ਲਾਵਾਂਗੇ। ਇਹ ਉਵੇਂ ਹੀ ਹੈ ਜਿਵੇਂ ਕਾਂਗਰਸ ਦੇ ਉੱਤੇ ਸਮੇਂ-ਸਮੇਂ ਸਵਾਲ ਉੱਠਦੇ ਰਹੇ ਨੇ ਕਿ ਜਗਦੀਸ਼ ਟਾਈਟਲ ਵਰਗਿਆਂ, ਸੱਜਣ ਕੁਮਾਰ ਵਰਗਿਆਂ ਨੂੰ ਉਹ ਸਮੇਂ-ਸਮੇਂ ਨਵਾਜਣ ਦੀ ਕੋਸ਼ਿਸ਼ ਕਰਦੀ ਰਹੀ ਆ, ਹੈਨਾ। ਇਹ ਉਸੇ ਤਰ੍ਹਾਂ ਦੀ ਨਵਾਜੀ ਹੈ ਕਿ ਲਓ ਤੁਸੀਂ ਸਾਡੇ ਖਿਲਾਫ ਆਵਾਜ਼ ਚੱਕਦੇ ਹੋ, ਅਸੀਂ ਇਹਨੂੰ ਬਦੂੜੀ ਨੂੰ ਆਹ ਦਿੰਦੇ ਹਾਂ, ਇਨਾਮ ਦਿੱਤਾ ਉਹਨੂੰ, ਮਤਲਬ ਬੋਲਣ ਦਾ। ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।